ਭਾਰਤ, ਚੀਨ, ਜਾਪਾਨ ਤੇ ਰੂਸ ਇਹਨਾਂ ਦੇ ਵਿੱਚ ਜ਼ੀਨੋਫੋਬੀਆ ਹੈ। ਵਿਦੇਸ਼ੀਆਂ, ਉਹਨਾਂ ਦੇ ਰੀਤੀ ਰਿਵਾਜਾਂ, ਉਹਨਾਂ ਦੇ ਧਰਮਾਂ ਆਦਿ ਨੂੰ ਨਾ ਪਸੰਦ ਕਰਨਾ ਜਾਂ ਉਹਨਾਂ ਤੋਂ ਡਰਨਾ। ਉਹਨੇ ਕਿਹਾ ਵੀ ਚੀਨ ਆਰਥਿਕ ਰੂਪ ਤੇ ਇੰਨਾ ਕਿਉਂ ਪਿਛੜ ਰਿਹਾ ਹੈ, ਜਾਪਾਨ ਨੂੰ ਪਰੇਸ਼ਾਨੀ ਕਿਉਂ ਹੋ ਰਹੀ ਹੈ, ਰੂਸ ਨੂੰ ਕਿਉਂ ਹੈ ਤੇ ਭਾਰਤ ਨੂੰ ਕਿਉਂ ਹੈ? ਕਿਉਂਕਿ ਉਹ ਵਿਦੇਸ਼ੀ ਲੋਕਾਂ ਨੂੰ ਨਫ਼ਰਤ ਕਰਦੇ ਨੇ। ਭਾਰਤ ਵਰਣ ਆਸ਼ਰਮ ਜਿਹੜਾ ਵਰਸਟ ਕਾਈਂਡ ਆਫ ਰੇਸਿਜ਼ਮ ਹੈ ਉੱਥੋਂ ਸ਼ੁਰੂ ਹੁੰਦਾ ਹੈ। ਬਾਕੀਆਂ ਦੇ ਵਿੱਚ ਤਾਂ ਕੋਈ ਸੋਸ਼ਲ ਹੋਏਗਾ ਜਾਂ ਕੋਈ ਅਦਰਵਾਈਜ਼ ਇਕਨੋਮਿਕਲ ਰੀਜ਼ਨਸ ਕਰਕੇ ਗੁਲਾਮੀ ਔਰ ਦੂਸਰੀ ਹੋਏਗੀ, ਕੋਈ ਧਰਮ ਤਾਂ ਨਹੀਂ ਹੈ। ਇਹਨਾਂ ਦੇ ਤਾਂ ਧਰਮ ਦਾ ਹਿੱਸਾ ਹੈ ਵਰਣ ਆਸ਼ਰਮ। ਬ੍ਰਾਹਮਣਾਂ ਨੇ ਇਹ ਪ੍ਰਚਾਰਿਆ ਕਿ ਵੀ ਆ ਜਿਹੜਾ ਸਾਡਾ ਖਿੱਤਾ ਹੈ, ਭੂਖੰਡ ਹੈ, ਇਹ ਦੇਵ ਭੂਮੀ ਹੈ, ਦੇਵਤਿਆਂ ਦੀ ਭੂਮੀ ਹੈ। ਅੱਛਾ, ਆਰੀਆ ਵਰਤ ਹੈ ਔਰ ਇਸ ਤੋਂ ਜੇ ਕੋਈ ਬਾਹਰ ਜਾਏਗਾ ਤੇ ਉਹ ਮਲੇਸ਼ ਭੂਮੀ ਤੇ ਜਾਏਗਾ, ਉਹ ਮਲੇਸ਼ ਹੋ ਜਾਏਗਾ। ਕਿ ਆਪਣੇ ਉਸ ਆਰੀਆ ਵਰਤ ਦੇ ਵਿੱਚ ਕਿਸੇ ਨੂੰ ਵੜਨ ਵੀ ਨਹੀਂ ਦਿੱਤਾ। 3000 ਸਾਲ 4% ਬਾਹਮਣਾਂ ਨੇ 100% ਐਜੂਕੇਸ਼ਨ ਦੇ ਉੱਤੇ ਰਿਜ਼ਰਵੇਸ਼ਨ ਰੱਖੀ। ਕਿਸੇ ਹੋਰ ਨੂੰ ਪੜ੍ਹਨ ਦਾ ਹੱਕ ਹੀ ਨਹੀਂ ਹੈ। ਦਲਿਤ ਜਾਂ OBC ਤੇ BC ਤੇ ਦੂਜੇ ਤੇ ਅੱਜ ਬਣੇ ਨੇ ਔਰਤਾਂ। 50% ਦੀ ਔਰਤਾਂ ਤੁਸੀਂ ਸ਼ੂਦਰ ਬਣਾ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 2 ਮਈ 2024 19 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਲਡ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਇਕਬਾਲ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਘੱਟੋ ਘੱਟ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਬੰਦ ਕਰੀਏ। ਅੱਜ ਸੋਸ਼ਲ ਮੀਡੀਆ ਤੇ ਪੰਥਕ ਕਮੇਟੀ, ਜੁਝਾਰੂ ਧਿਰਾਂ ਸਮੇਤ ਹੋਰ ਕੁਝ ਵਖਰੇਵਿਆਂ ਨੂੰ ਆਧਾਰ ਬਣਾ ਕੇ ਇੱਕ ਦੂਜੇ ਤੇ ਚਿੱਕੜ ਸੁੱਟ ਰਹੀਆਂ ਨੇ। ਸੋ ਅੰਤ ਨੂੰ ਅਸੀਂ ਸਾਰੇ ਸਿੱਖਾਂ ਔਰ ਸਟੇਟ ਖਿਲਾਫ ਲੜ ਰਹੇ ਹਾਂ। ਇੱਕ ਦੂਜੇ ਜਰ ਨਹੀਂ ਸਕਦੇ ਤਾਂ ਆਪਣਾ ਨੁਕਸਾਨ ਅਸੀਂ ਖੁਦ ਕਰ ਰਹੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਇਕਬਾਲ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਭਾਰਤ ਨੂੰ ਆਰਥਿਕ ਤੌਰ ਤੇ ਪਰੇਸ਼ਾਨ ਦੱਸਿਆ ਤੇ ਨਾਲ ਹੀ ਭਾਰਤ ਤੇ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਭਾਰਤ ਵਿਦੇਸ਼ੀਆਂ ਨੂੰ ਨਫ਼ਰਤ ਕਰਦਾ ਹੈ। ਇਸ ਲਈ ਬਾਈਡਨ ਨੇ ਅੰਗਰੇਜ਼ੀ ਦਾ ਲਫ਼ਜ਼ ਜੀਨੋਫੋਬੀਆ ਦਾ ਇਸਤੇਮਾਲ ਕੀਤਾ। ਸੋ ਇਸ ਬਿਆਨ ਨਾਲ ਭਾਰਤੀਆਂ ਵਿੱਚ ਖਲਬਲੀ ਜਿਹੜੀਆਂ ਮਚ ਗਈ ਹੈ ਔਰ ਬਾਈਡਨ ਨੇ ਚੀਨ, ਜਾਪਾਨ ਤੇ ਰੂਸ ਨੂੰ ਵੀ ਜੈਨੋਫੋਬੀਆ ਮੁਲਕ ਕਿਹਾ ਹੈ, ਫੋਬਿਕ ਮੁਲਕ ਕਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਇਕਬਾਲ ਸਿੰਘ, ਕੈਲੀਫੋਰਨੀਆ ਨਿਵਾਸੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਨੇ ਹਰ ਉਸ ਸਿੱਖ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਹੈ ਜਿਹੜਾ ਪੰਜਾਬ ਵੱਲ ਜਦੋਂ ਨਜ਼ਰ ਮਾਰਦਾ ਹੈ
ਔਰ ਜਾਂ ਫਿਰ ਸੋਸ਼ਲ ਮੀਡੀਆ ਤੇ ਆ ਕੇ ਦੇਖਦਾ ਹੈ ਤੇ ਉਹਨੂੰ ਨਜ਼ਰ ਆਉਂਦਾ ਹੈ ਕਿ ਕਿਵੇਂ ਇੱਕ ਪਾਸੇ ਹਿੰਦੂਤਵੀ ਤਾਕਤਾਂ ਪੂਰੇ ਜ਼ੋਰ ਨਾਲ ਮਾਈਨੋਰਿਟੀਜ਼ ਦੇ ਖਿਲਾਫ ਧੂਏਂਧਾਰ ਪ੍ਰੋਪੇਗੈਂਡਾ ਵੀ ਕਰ ਰਹੀਆਂ ਨੇ ਜੀ, ਔਰ ਇਹ ਨਜ਼ਰ ਆ ਰਿਹਾ ਹੈ ਕਿ ਜੇ ਇਹਨਾਂ ਦੇ ਹੱਥ 'ਚ ਪਾਵਰ ਵਾਪਸ ਆਉਂਦੀ ਹੈ ਮੋਦੀ ਐਂਡ ਕੰਪਨੀ, ਜਿਸ ਦੀਆਂ ਸੰਭਾਵਨਾਵਾਂ ਨੇ, ਤੇ ਕਿਵੇਂ ਕਿਸ ਹੱਦ ਤੱਕ ਇਹ ਜਾਣਗੇ ਕ੍ਰਸ਼ ਕਰਨ ਦੇ ਲਈ। ਜਿਸ ਕਿਸਮ ਦਾ ਮੋਦੀ ਦਾ ਵਰਤਾਰਾ ਹੈ ਔਰ ਖੁੱਲ੍ਹ ਕੇ ਉਹ ਨਫ਼ਰਤ ਵੰਡ ਰਿਹਾ ਹੈ। ਸਿੱਖਾਂ ਦੇ ਮਾਮਲੇ 'ਚ ਅਸੀਂ ਆਲਰੇਡੀ ਦੇਖ ਰਹੇ ਹਾਂ ਕਿ ਭਾਈ ਉਹਨਾਂ ਨੇ ਜਿਹੜੀ ਸਿੱਖਾਂ ਦੇ ਖਿਲਾਫ ਜੂਨ 84 ਦੇ ਪਹਿਲੇ ਹਫ਼ਤੇ ਟੋਟਲ ਵਾਰ ਵਿੱਢੀ, ਸਰਵਨਾਸ਼ ਦੀ ਜੰਗ, ਬਿਲਕੁਲ ਉਹ ਭਾਰਤ ਦੀਆਂ ਸਰਹੱਦਾਂ 'ਚੋਂ ਨਿਕਲ ਕੇ ਦੁਨੀਆ 'ਚ, ਉਹ ਏਸ਼ੀਆ ਦੇ ਵਿੱਚ ਜਦੋਂ ਪਾਕਿਸਤਾਨ 'ਚ ਇਹਨਾਂ ਨੇ ਕੋਲਡ ਬਲੱਡਡ ਮਰਡਰ ਕੀਤੇ, ਯੂਰਪ ਦੇ ਵਿੱਚ ਖਾਸ ਤੌਰ ਤੇ UK ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਭਾਈ ਅਵਤਾਰ ਸਿੰਘ ਖੰਡੇ ਦਾ ਮਰਡਰ, ਔਰ ਨਾਰਥ ਅਮਰੀਕਾ ਦੇ ਵਿੱਚ ਕੈਨੇਡਾ 'ਚ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੀਆਂ ਜਿਹੜੀਆਂ ਪਰਤਾਂ ਹੁਣ ਖੁੱਲ੍ਹ ਰਹੀਆਂ ਨੇ। ਸੋ ਮਤਲਬ ਅਸੀਂ ਇਹ ਦੇਖੀਏ ਵੀ ਗਲੋਬ ਦੇ ਵਿੱਚ ਹੀ ਇਹੀ ਵੱਡੇ ਕੰਟੀਨੈਂਟ ਨੇ ਜਿੱਥੇ ਸਿੱਖ ਆਬਾਦੀਆਂ ਵੀ ਨੇ ਔਰ ਜਿਹੜੇ ਪ੍ਰਭਾਵੀ ਕੰਟੀਨੈਂਟ ਨੇ, ਉੱਥੇ ਜਿਹੜੀ ਹੈ ਇਹ ਕਿਲਿੰਗ ਸਪਰੀ ਇਹਨਾਂ ਨੇ ਸ਼ੁਰੂ ਕੀਤੀ। ਔਰ ਜਿਸ ਨਿੱਕੀ ਜਿਹੀ ਕੌਮ ਦਾ ਇੱਕ ਵੱਡਾ ਹਿੱਸਾ, ਇੱਕ ਪੂਰੀ ਜਨਰੇਸ਼ਨ ਮਾਰ ਦਿੱਤੀ ਹੋਏ ਪਿਛਲੀਆਂ 4 ਦਹਾਈਆਂ ਦੇ ਵਿੱਚ, ਇੱਕ ਡਰੱਗਸ ਦੇ ਹਵਾਲੇ ਕਰ ਦਿੱਤੀ ਹੋਏ, ਅਗਲੀ ਜਨਰੇਸ਼ਨ ਆਨ ਦਾ ਰਨ ਹੋਏ, ਮਾਈਗ੍ਰੇਸ਼ਨ ਦੀ ਭਾਲ ਦੇ ਵਿੱਚ ਹੋਏ, ਪੰਜਾਬ ਨੂੰ ਕਿਵੇਂ ਉਸ ਦੀ ਜ਼ਮੀਨ, ਉਸ ਦਾ ਪਾਣੀ, ਉਸ ਦਾ ਇਤਿਹਾਸ, ਉਸ ਦਾ ਵਿਰਸਾ, ਉਸ ਦਾ ਸਾਰਾ ਕੁਝ ਬਰਬਾਦ ਕਰਨ ਦੇ ਲਈ ਅੱਡ-ਅੱਡ ਲੈਵਲ ਦੇ ਉੱਤੇ ਦੁਸ਼ਮਣ ਨੇ ਸਾਮ-ਦਾਮ ਦੰਡ ਭੇਜਦੇ ਚਾਰੋਂ ਹਥਿਆਰ ਚੁੱਕੇ ਹੋਣ, ਤੇ ਉਹ ਕੌਮ ਜਿਹੜੀ ਯੋਧਿਆਂ ਦੀ ਕੌਮ ਹੈ, ਜਿਹੜੀ ਸਰਵਾਈਵਰ ਹੈ ਇਹਨਾਂ 5 ਸਦੀਆਂ ਦੇ ਵਿੱਚ 4 ਪਾਵਰਫੁਲ ਰਜੀਮਸ ਦੇ ਨਾਲ ਟੱਕਰ ਲੈਣ ਦੇ ਬਾਵਜੂਦ, ਉਹਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਅੱਜ ਇਹਨਾਂ ਬਹਿਸਿਆਂ ਦੇ ਵਿੱਚ ਉਲਝਿਆ ਹੋਏ, ਮਰਿਆਦਾ ਦੇ ਨਾਂ ਥੱਲੇ, ਜਾਂ ਜੋ ਹੁਣ ਚੋਣਾਂ ਦੇ ਹਵਾਲੇ ਨਾਲ ਜਿਸ ਕਿਸਮ ਦਾ ਘਟੀਆ ਕਿਰਦਾਰ, ਔਰ ਇਸ ਕਿਸਮ ਦੇ ਲੋਕਾਂ ਦੇ ਸਿਰਾਂ ਤੇ ਪੱਗਾਂ ਦੇਖ ਕੇ ਹੋਰ ਵੀ ਸ਼ਰਮ ਮਹਿਸੂਸ ਹੁੰਦੀ ਹੈ। ਕੱਲ੍ਹ ਹੀ ਸਾਨੂੰ ਮਿਲਣ ਦੇ ਲਈ UK ਤੋਂ 3 ਸਿੰਘ ਆਏ ਜਿਹੜੇ ਨੌਜਵਾਨ ਨੇ, ਬਹੁਤ ਚੰਗਾ ਕੰਮ ਕਰਦੇ ਨੇ ਇਤਿਹਾਸ ਨੂੰ, ਵਿਰਸੇ ਨੂੰ ਜਿਹੜਾ ਉਹ ਆਰਕਾਈਵਜ਼ ਰੂਪ ਦੇ ਵਿੱਚ ਸਾਂਭਣ ਦਾ। ਔਰ ਇਹੀ ਵਿਚਾਰ ਹਰ ਥਾਂ ਜਿੱਥੇ ਵੀ ਕੋਈ ਪੰਥ ਦਰਦੀ ਸਿੱਖ ਹੈ ਉਹ ਇਹ ਮਹਿਸੂਸ ਕਰਦਾ ਹੈ ਕਿ ਵੀ ਸਾਡੀ ਤਾਕਤ ਕਿੱਧਰ ਨੂੰ ਜਾ ਰਹੀ ਹੈ। ਔਰ ਉਸ ਵਿਚਾਰ 'ਚ ਵੀ ਔਰ ਆਪਣੀਆਂ ਪਬਲਿਕ ਪ੍ਰੈਜੈਂਟੇਸ਼ਨਸ ਵੀ ਮੇਰਾ ਇਹੀ ਕਹਿਣਾ ਹੁੰਦਾ ਹੈ ਕਿ ਜਦੋਂ ਕੌਮਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ, ਉਦੋਂ ਜਿਹੜੇ ਸੈਕੰਡਰੀ ਇਸ਼ੂ ਨੇ ਜਾਂ ਟਰਸ਼ਰੀ ਇਸ਼ੂ ਨੇ ਉਹ ਫਰੰਟ ਬਰਨਰ ਤੇ ਨਹੀਂ ਲਿਆਂਦੇ ਜਾਂਦੇ। ਉਹਨਾਂ ਨੂੰ ਤੁਸੀਂ ਜਿਹੜਾ ਉਹ ਬੈਕ ਬਰਨਰਸ ਤੇ ਰੱਖ ਦਿੰਦੇ ਹੋ, ਜਾਂ ਟੂ ਸੋਲਵ ਦੈਮ ਔਨ ਅਨਦਰ ਡੇ, ਕਿ ਬਈ ਜਿਹੜੇ ਦੂਜੇ ਮੁੱਦੇ ਨੇ ਉਹ ਜਦੋਂ ਤੁਹਾਡੇ ਕੋਲ ਆਜ਼ਾਦ ਮੁਲਕ ਹੋਏਗਾ, ਤੁਹਾਡੇ ਵਿਦਵਾਨ, ਸਕਾਲਰ, ਗੁਣੀ, ਗਿਆਨੀ, ਟਕਸਾਲਾਂ, ਜਥੇ, ਉਹਨਾਂ ਦੇ ਨੁਮਾਇੰਦੇ ਮਿਲ ਕੇ ਬੈਠ ਕੇ ਨਿਰਣੇ ਕਰ ਲੈਣਗੇ। ਸੋ ਇਹ ਵਕਤ ਨਹੀਂ ਹੈ ਵੀ ਅਸੀਂ ਮਰਿਆਦਾ ਦੇ ਮੁੱਦਿਆਂ ਤੇ ਉਲਝੀਏ ਜਾਂ ਕਿਸੇ ਹੋਰ। ਇਸ ਵੇਲੇ ਤਾਂ ਇੱਕੋ ਹੀ ਫੋਕਸ, ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਬਾਰ ਸਾਨੂੰ ਜਿਹੜੀ ਆ ਉਹ ਯਾਦ ਦਹਾਨੀ ਕਰਵਾਉਣ ਦੇ ਲਈ ਮੇਰੇ ਮਨ 'ਚ ਇਸ ਤੋਂ ਵਧੀਆ ਹੋਰ ਕੋਈ ਆਰਗੂਮੈਂਟ ਨਹੀਂ ਆਉਂਦਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਉਮੀਦ। ਦੂਸਰੀ ਲਾਈਨ ਪਹਿਲੀ ਨਾਲੋਂ ਵੀ ਕਈ ਵਾਰੀ ਅਹਿਮੀਅਤ ਵਾਲੀ ਹੈ ਕਿ ਜਦੋਂ ਤੁਹਾਡੇ ਕੋਲ ਸੋਵਰਨਿਟੀ ਹੁੰਦੀ ਹੈ, ਪਾਵਰ ਹੁੰਦੀ ਹੈ, ਤੁਸੀਂ ਬਾਦਸ਼ਾਹ ਹੁੰਦੇ ਹੋ, ਤੁਸੀਂ ਆਪਣੀ ਕਿਸਮਤ ਆਪ ਘੜਨ ਦਾ ਤੁਹਾਡੇ ਕੋਲ ਹੱਕ ਹੁੰਦਾ ਹੈ, ਦੁਸ਼ਮਣ ਸੱਜਣ ਬਣ ਜਾਂਦੇ ਨੇ। ਔਰ ਅਸੀਂ ਦੇ ਉਲਟ ਜੇ ਪੰਜਾਬੀ ਦੇ ਕਿੰਨੇ ਅਖਾਣ ਕਹਿ ਜਾ ਸਕਦੇ ਨੇ ਕਿ ਭਾਈ ਜਦੋਂ ਜਿਹੜਾ ਕੋਈ ਵੀ ਤੁਹਾਡੇ ਨਿੱਜੀ ਜੀਵਨ ਦੇ ਵਿੱਚ ਵੀ ਕਿਸੇ ਦੇ ਮਾੜੇ ਦਿਨ ਸ਼ੁਰੂ ਹੁੰਦੇ ਨੇ ਤਾਂ ਸਭ ਜਿਹੜੇ ਕੱਲ ਤੱਕ ਸੱਜਣ ਸੀ ਉਹ ਵੀ ਛੱਡ ਜਾਂਦੇ ਨੇ। ਨਹੀਂ, ਅਸੀਂ ਜਦੋਂ ਕਹਿੰਦੇ ਹਾਂ ਕਿ ਬੰਤੀ ਕੇ ਹੈ ਯਾਰ ਵਿਗੜੀ ਕਾ ਕੋਈ ਨਹੀਂ, ਕਿ ਜਦੋਂ ਤੁਸੀਂ ਤੁਹਾਡੀ ਬਣ ਠਾਣ ਹੈ, ਤੁਹਾਡੇ ਕੋਲ ਸਾਧਨ ਨੇ, ਉਦੋਂ ਤੁਹਾਡੇ ਆਲੇ ਦੁਆਲੇ ਝੁਰਮਟ ਹੋਏਗਾ, ਤੇ ਜਿਉਂ ਹੀ ਵਿਗੜਨਾ ਕੰਮ ਸ਼ੁਰੂ ਹੁੰਦਾ ਹੈ ਕਈ ਵਾਰ ਤੁਹਾਡਾ ਪਰਛਾਵਾਂ ਵੀ ਤੁਹਾਨੂੰ ਛੱਡਣ ਤੱਕ ਜਾਂਦਾ। ਔਰ ਇਹੀ ਗੱਲ ਜਦੋਂ ਇਹ ਕਹੀ ਜਾਂਦੀ ਹੈ ਕਿ ਭਾਈ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ, ਇੱਕ ਕੋਠੀ 'ਚ ਦਾਣੇ, ਇਕਨੋਮਿਕਲ ਪ੍ਰੋਸਪੈਰਿਟੀ। ਔਰ ਇਹ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹੋ, ਉਹ ਪ੍ਰੋਸਪੈਰਿਟੀ ਹੋਏ, ਤੁਹਾਡਾ ਸਵੈਮਾਨ ਹੋਏ, ਤੁਹਾਡੀ ਗੈਰਤ ਹੋਏ, ਸਭ ਕੁਛ ਹੀ ਉਸ ਦੇ ਨਾਲ ਜੁੜਿਆ ਹੁੰਦਾ। ਔਰ ਅਸੀਂ ਆਲਰੇਡੀ ਜਦੋਂ ਕਿ ਜੇ ਇਹਨਾਂ 75 ਸਾਲਾਂ ਵੱਲ ਨਿਗਾਹ ਮਾਰੀਏ ਸਾਡੇ
ਇੱਕ ਭੈਣ ਜੀ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਇਹ ਸੁਜੈਸਟ ਵੀ ਕੀਤਾ। ਉਹਨਾਂ ਨੇ ਕਿਹਾ ਵੀ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਕਿਵੇਂ ਤੇ ਕੌਣ ਜਿਹੜਾ ਉਹ ਅੱਜ ਕਿਹੜੀਆਂ ਨੀਤੀਆਂ ਨੇ ਸਰਕਾਰ ਦੀਆਂ ਜਿਹੜੀਆਂ ਉੱਥੇ ਜਾਂ ਸਾਨੂੰ ਟਾਰਗੇਟ ਕਿਲਿੰਗ ਵੱਲ ਵੀ ਲਿਜਾ ਰਹੀਆਂ ਹੈ ਔਰ ਉਸ ਦਾ ਨਿਸ਼ਾਨਾ ਬਣਾ ਰਹੀਆਂ ਕਿ ਜਿਵੇਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਟਰਮ, ਹੁਣ ਤਾਂ ਇਹ ਹਾਊਸਹੋਲਡ ਟਰਮ ਹੈ ਸਿੱਖਾਂ ਦੇ ਲਈ, ਕਿਉਂਕਿ ਇਸ ਦਾ ਜੇ ਇਸ 'ਤੇ ਅਮਰੀਕਾ ਦੀ ਕਾਂਗਰਸ ਔਰ ਸੈਨੇਟ ਦੇ ਵਿੱਚ ਜਿਹੜੇ ਬਿੱਲ ਆਏ ਜੇ ਹੁਣ ਲਾਅ ਬਣਨ ਜਾ ਰਹੇ ਨੇ, ਕਿਉਂਕਿ ਇਸ ਵੇਲੇ ਚਰਚਾ ਹੀ ਇਸ ਦੀ ਹੈ। ਅੱਛਾ, ਇਸੇ ਤਰ੍ਹਾਂ ਜਿਹੜਾ ਇੱਕ ਪਾਰਟ ਇਹ ਤਾਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਉਜਾੜੇ ਪਏ, ਉਜਾੜੇ ਮਿਲੇ ਔਰ ਇਹਨਾਂ 75 ਸਾਲਾਂ ਦੇ ਵਿੱਚ ਅਸੀਂ 3 ਵਾਰ ਉਜੜੇ। ਬਿਲਕੁਲ, ਉਹਦੇ 'ਚ 47 ਦਾ ਦੌਰ ਸਭ ਤੋਂ ਵਰਸਟ ਹੈ, ਉਹਦੇ 40% ਕੌਮ ਜਿਹੜੀ ਹੈ ਸਿੱਖਾਂ ਦੀ ਉਹ ਆਪਣੇ ਲਹਿੰਦੇ ਪੰਜਾਬ ਚੋਂ ਜਾਂ ਸਿੰਧ ਚੋਂ ਜਾਂ ਪਸ਼ਾਵਰ ਚੋਂ ਜਾਂ ਇੱਧਰ ਨੂੰ ਆਏ। ਫਿਰ ਅਸੀਂ ਦੇਖਦੇ ਹਾਂ ਕਿ 37 ਸਾਲਾਂ ਬਾਅਦ ਲਗਭਗ ਜਦੋਂ ਜੂਨ 84 ਦੇ ਵਿੱਚ ਪੂਰਾ ਫੁੱਲ ਸਕੇਲ ਟੋਟਲ ਵਾਰ ਵਿੱਢੀ ਜਾਂਦੀ ਹੈ, ਟੈਂਕਾਂ ਤੋਪਾਂ ਨਾਲ ਅਕਾਲ ਤਖਤ 37 ਇਤਿਹਾਸਕ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਉਹ ਜਨਰੇਸ਼ਨ ਦੇ ਲੋਕ ਆ ਕੇ ਸੈਟਲ ਹੋਏ ਸੀ, ਉਹਨਾਂ ਦੇ ਪੁੱਤਰ ਵੀ ਮਰਨੇ ਸ਼ੁਰੂ ਹੋਏ, ਉਹਨਾਂ ਚੋਂ ਕੁਛ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪੰਜਾਬ ਚੋਂ। ਔਰ ਫਿਰ ਨਵੰਬਰ 84 ਦੇ ਵਿੱਚ ਉਹਦੇ 'ਚ ਕਿਉਂਕਿ ਦਿੱਲੀ ਔਰ ਭਾਰਤ ਦੇ ਦੂਸਰੇ ਸੂਬੇ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਸਾਰੀ ਕਿਲਿੰਗ ਸੀ ਸਿੱਖਾਂ ਦੀ। ਤੇ ਫਿਰ ਜਿਹੜੇ 47 ਤੋਂ ਬਾਅਦ ਖਾਸ ਤੌਰ 'ਤੇ ਜੇ ਅਸੀਂ ਰਾਵਲਪਿੰਡੀ ਪੋਠੋਹਾਰ ਬੈਲਟ ਦੇਖੀਏ ਜਾਂ ਦੂਜੇ ਜਿਹੜੇ ਵਪਾਰੀ ਸਿੱਖ ਔਰ ਦੂਸਰੇ ਲਹਿੰਦੇ ਪੰਜਾਬ ਦੇ ਦਿੱਲੀ ਕਾਨਪੁਰ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਸੀ ਜਿਹੜਾ ਸ਼ਹਿਰੀ ਵਪਾਰੀ ਸੀ, ਉਹਨਾਂ ਦੀ ਕਿਲਿੰਗਸ ਹੋਈਆਂ, ਉਹਨਾਂ ਦੀ ਮਾਈਗ੍ਰੇਸ਼ਨ। ਔਰ ਮੈਂ ਤਾਂ ਖੁਦ ਉਸ ਪੀਰੀਅਡ ਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਜਲੰਧਰ ਜਾ ਕੇ ਕਿਵੇਂ ਸਿੱਖਾਂ ਦੀਆਂ ਭਰ ਕੇ ਗੱਡੀਆਂ ਆਉਂਦੀਆਂ ਸੀ ਕੋਈ ਕਿਤੋਂ, ਔਰ ਬੁਰਾ ਹਾਲ ਬੌਂਕੇ ਦਿਹਾੜੇ ਉਹਨਾਂ ਦਾ। ਚਲੋ ਗੁਰਦੁਆਰਿਆਂ 'ਚ ਸੀ ਬਹੁਤ ਸਾਰੀ ਮਦਦ ਹੋਈ, ਰਜਾਈਆਂ ਆ ਗਈਆਂ ਤਲਾਈਆਂ, ਪਰ ਉਹਨਾਂ ਨੂੰ ਘਰਾਂ 'ਚ ਸੈਟਲ ਕਰਨਾ ਕਿਵੇਂ ਕਰਨਾ, ਹਾਲਾਂਕਿ ਬਹੁਤ ਸਾਰੇ ਉਹਨਾਂ 'ਚੋਂ ਵਾਪਸ ਮੁੜ ਗਏ, ਕੁਛ ਜਿਹੜੇ ਜਦੋਂ ਹਾਲਾਤ ਨੋਰਮਲ ਹੋਏ। ਪਰ ਤੁਸੀਂ ਉਸ ਸਾਰੇ ਨੂੰ ਦੇਖ ਸਕਦੇ ਹੋ। ਔਰ ਫਿਰ ਅਸੀਂ ਪਿਛਲੇ 20 ਸਾਲਾਂ ਦੇ ਵਿੱਚ ਦੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਡਰੱਗਸ ਔਰ ਰਿਪਰੈਸ਼ਨ ਦਾ ਇੱਕ ਆਪਣਾ ਅੰਦਾਜ਼, ਸੱਭਿਆਚਾਰ ਦੇ ਕਿਲਿੰਗ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਇੱਕ ਹੋਰ ਜਨਰੇਸ਼ਨ ਜਿਹੜੀ ਹੈ ਉਹ ਮਾਈਗ੍ਰੇਟ ਕਰਨ ਲੱਗਦੀ ਹੈ। ਸੋ ਗੱਲ ਅਸੀਂ ਇਕੱਲੀ ਉਜਾੜੇ ਦੀ ਜਾਂ ਮਾਈਗ੍ਰੇਸ਼ਨ ਦੀ ਨਹੀਂ ਹੈ, ਇਹ ਜਿਹੜਾ ਅਸੀਂ ਜਨਰੇਸ਼ਨਲ ਟਰਾਮਾ ਔਰ ਇਹ ਇੱਕ ਬਿਲਕੁਲ ਐਜ਼ ਏ ਜਦੋਂ ਤੁਸੀਂ ਸਾਈਕੋਲੋਜੀ ਜਾਂ ਮਨੋਵਿਗਿਆਨ ਦੇ ਐਂਗਲ ਤੋਂ ਦੇਖਦੇ ਹੋ ਕਿ ਇੱਕ, ਔਰ ਇਹ ਵੀ ਪਾਸ ਔਨ ਹੁੰਦਾ ਹੈ ਬਾਇਓਲੋਜੀਕਲੀ ਵੀ, ਫੈਮਲੀਜ਼ ਦੇ ਐਨਵਾਇਰਨਮੈਂਟ ਦੇ ਵਿੱਚ ਵੀ, ਕਿ ਵੀ ਇੱਕ ਜਨਰੇਸ਼ਨ ਨੇ ਸਫ਼ਰ ਕੀਤਾ 47 ਦੇ ਵਿੱਚ, ਜਿਹੜੇ ਉਦੋਂ ਛੋਟੇ ਛੋਟੇ ਬੱਚੇ ਕਈਆਂ ਨੂੰ ਮੋਢਿਆਂ ਤੇ ਚੁੱਕ ਕੇ ਲਿਆਂਦਾ, ਕਈ ਕਾਫਲਿਆਂ ਦੇ ਵਿੱਚ 20-20 22 ਮੀਲ ਤੁਰਦੇ ਆਏ, ਜਾਂ ਉਹਨਾਂ ਨੇ ਆਪਣੇ ਮਾਪਿਆਂ ਨੂੰ ਇਕੱਲਾ ਆਰਥਿਕ ਤੌਰ ਤੇ ਸਟਰਗਲ ਕਰਦੇ ਨਹੀਂ ਦੇਖਿਆ, ਉਸ ਟਰਾਮੇ ਨੂੰ ਵੀ ਉਹਨਾਂ ਨੇ ਦੇਖਿਆ। ਜਿਹੜੇ ਬੱਚੇ ਛੋਟੇ ਤੋਂ ਲੈ ਕੇ ਯੰਗ ਮੈਨ ਤੱਕ, ਟੀਨਸ ਤੱਕ, ਹੁਣ ਵੀ ਜਦੋਂ ਦੋਨੋਂ ਪਾਸਿਆਂ ਦੇ ਯੂਟਿਊਬਰ ਉਹਨਾਂ ਕਹਾਣੀਆਂ ਨੂੰ ਜਿਹੜੇ ਹੁਣ ਬਾਬੇ ਬਣ ਚੁੱਕੇ ਨੇ ਬਹੁਤ ਵੱਡੀ ਉਮਰ ਦੇ, ਉਹਨਾਂ ਨੂੰ ਉਹ ਰਿਕਾਰਡ ਕਰਦੇ ਨੇ ਤੇ ਜਦੋਂ ਉਹ ਬਿਆਨ ਕਰ ਰਹੇ ਹੁੰਦੇ ਨੇ, ਮੇਰਾ ਧਿਆਨ ਉਹਨਾਂ ਦੇ ਲਫ਼ਜ਼ਾਂ ਨਾਲੋਂ ਜ਼ਿਆਦਾ ਉਹਨਾਂ ਦੀ ਬਾਡੀ ਲੈਂਗੁਏਜ ਤੇ ਹੁੰਦਾ ਕਿ ਉਹ ਕਿਸ ਟਰਾਮੇ ਦਾ ਸ਼ਿਕਾਰ ਹੁੰਦੇ ਨੇ। ਸੋ ਇਸੇ ਤਰ੍ਹਾਂ ਜੇ ਅਸੀਂ ਇਹ ਦੇਖੀਏ ਕਿ ਵੀ ਕਿਵੇਂ ਇਫੈਕਟ ਕਰਦਾ ਹੈ ਤੁਹਾਡੇ ਮਨੋਵਿਗਿਆਨ ਨੂੰ, ਇਸ ਦੇ ਉੱਤੇ ਤਾਂ ਕੋਈ ਸਟੱਡੀਜ਼ ਹੀ ਨਹੀਂ ਨੇ ਕਿ ਵੀ ਇਹ ਜਿਹੜਾ ਇੰਟਰ ਜਨਰੇਸ਼ਨਲ ਟਰਾਮਾ ਹੈ ਡਿਊ ਟੂ ਮਾਈਗ੍ਰੇਸ਼ਨ, ਡਿਊ ਟੂ ਰਿਪਰੈਸ਼ਨ, ਡਿਊ ਟੂ ਡਿਫਰੈਂਟ ਜਿਹੜਾ ਉਹਨਾਂ ਦੇ ਸਾਰੇ ਨੇ। ਸੋ ਇਸ ਸਭ ਦੇ ਬਾਵਜੂਦ ਵੀ, ਔਰ ਇਹ ਵੀ ਕਈ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜਾ ਪੈਟੀ ਆਪਸ ਦੇ ਵਿੱਚ ਝਗੜੇ ਇੱਕ ਦੂਜੇ ਦੇ ਨਾਲ ਜਾਂ ਇਹ ਵੀ ਛੋਟੇਪਨ ਚੋਂ ਹੀ ਪੈਦਾ ਹੁੰਦਾ ਹੈ। ਜਦੋਂ ਤੁਸੀਂ ਭਰੇ ਭਕੁੰਨੇ ਹੁੰਦੇ ਹੋ ਜਾਂ ਦੂਜੇ ਹੁੰਦੇ ਹੋ, ਤੁਹਾਡੀ ਕਲੈਰਿਟੀ, ਹੁਣ ਦੇਖੋ ਅਮਰੀਕਾ ਵਰਗੇ ਮੁਲਕ ਦੇ ਵਿੱਚ ਤੁਸੀਂ ਸੋਚਣ ਢੰਗ ਦੇਖੋਗੇ ਲੋਕਾਂ ਦਾ, ਜਾਂ ਦੂਜਾ ਇਹ ਜਿਹੜੀ ਨਿੱਕੀ ਮੋਟੀ ਈਰਖਾ ਹੁੰਦੀ ਹੈ ਜਾਂ ਘਟੀਆ ਕੰਪੀਟੀਸ਼ਨ ਹੁੰਦਾ ਹੈ ਜਾਂ ਕਿਸੇ ਦੀ ਲੱਤ ਖਿੱਚਣਾ ਹੈ ਜਾਂ ਕਿਸੇ ਨੂੰ, ਇਹ ਵੀ ਉਹ ਗੁਲਾਮੀ ਵੀ, ਔਰ ਕਈਆਂ 'ਚ ਉਹ ਅਹਿਸਾਸੇ ਕਮਤਰੀ ਜਿਹਦੇ 'ਚ ਤੁਸੀਂ ਕਿਸੇ ਦਾ ਰਾਈਜ਼ ਦੇਖ ਨਹੀਂ ਸਕਦੇ, ਇਹ ਵੀ ਪਾਰਟ ਨੇ। ਸੋ ਜਦੋਂ ਕੌਮ ਦੇ ਉੱਤੇ ਇੰਨੇ ਦੁਸ਼ਮਣ ਔਰ ਉਹ ਦੁਸ਼ਮਣ ਦੇ ਦਿੱਤੇ ਹੋਏ ਜ਼ਖਮਾਂ ਦੇ ਇੰਨੇ ਕੁ ਵਾਰ ਜਿਹੜੇ ਸਾਡੀ ਰੂਹ ਦੇ ਉੱਤੇ ਵੀ ਨੇ, ਸਾਡੇ ਮਨ ਦੇ ਉੱਤੇ ਵੀ ਨੇ, ਸਾਡੇ ਤਨ ਦੇ ਉੱਤੇ ਵੀ ਨੇ, ਸਾਡੀ ਆਰਥਿਕਤਾ ਦੇ ਉੱਤੇ ਵੀ ਨੇ, ਤਾਂ ਉਦੋਂ ਤੋਂ ਤੁਹਾਡੇ ਕੋਲ ਵਕਤ ਹੀ ਨਹੀਂ ਹੋਣਾ ਚਾਹੀਦਾ ਕਿ ਵੀ ਤੁਸੀਂ ਕਿਸੇ ਦੇ ਨਾਲ ਉਲਝੋ। ਔਰ ਦੂਸਰਾ, ਔਰ ਇਹੀ ਮੈਸੇਜ ਵੀਰ ਇਕਬਾਲ ਸਿੰਘ ਹੋਰਾਂ ਦਾ,
ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਜਿੱਥੇ ਉਹਨਾਂ ਨੇ ਸਪਾਂਸਰ ਕੀਤਾ ਉੱਥੇ ਜਿਸ ਨੁਕਤੇ ਤੇ ਉਹਨਾਂ ਨੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਅੱਜ ਬਹੁਤ ਵੱਡਾ ਸਾਡੇ ਰਿਸੋਰਸਿਸ ਦਾ, ਸਾਡੀ ਇਕਾਗਰਤਾ ਦਾ ਖਾਓ ਬਣਿਆ ਹੋਇਆ ਹੈ, ਕਿਉਂਕਿ ਇਸ ਦੇ ਵਿੱਚ ਸਾਡੀ એનર્ਜੀ ਵੀ ਵੇਸਟ ਹੁੰਦੀ ਹੈ ਔਰ ਉਤਸ਼ਾਹਹੀਨਤਾ ਹੁੰਦੀ ਹੈ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਕਾਮਨਰ ਨੇ ਉਹ ਕਿਸੇ ਵੀ ਜਦੋਂ ਤਾਂ ਇੱਕ ਚੰਗੇ ਏਜੰਡੇ ਦੇ ਥੱਲੇ ਚੰਗੇ ਲੋਕ ਪੋਜ਼ਿਟਿਵਿਟੀ ਦੇ ਨਾਲ ਅੱਗੇ ਤੋਰ ਰਹੇ ਹੁੰਦੇ ਨੇ ਤੇ ਗੱਲ ਡਿਫਰੈਂਟ ਹੁੰਦੀ ਹੈ। ਤੇ ਜਦੋਂ ਤੁਸੀਂ ਕਿਸੇ ਨੂੰ ਕਾਲ ਕਰੋ ਉਹਦੀ ਬਦਖੋਈ ਕਰ ਰਿਹਾ, ਉਹਨੂੰ ਕਰੋ ਉਹ ਅੱਗੋਂ ਕਿਸੇ ਹੋਰ ਦੀ ਕਰ ਰਿਹਾ ਹੋਏ ਤੇ 4 ਤੋਂ ਬਾਅਦ ਤੁਸੀਂ ਬੈਠ ਜਾਂਦੇ ਹੋ, ਕਹਿੰਦੇ ਵੀ ਖਸਮਾਂ ਨੂੰ ਖਾਓ, ਵੀ ਤੁਹਾਨੂੰ ਤਾਂ ਅਸੀਂ ਕਿਹਦੇ ਨਾਲ ਲੱਗੀ ਹੈ। ਔਰ ਇਸ ਚੋਂ ਹੀ ਹਾਲਾਂ ਜਿੱਥੇ ਸਿੱਖਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਰੂਹਾਨੀ ਅਗਵਾਈ ਹੈ, ਸਾਡਾ ਗਲੋਰੀਅਸ ਇਤਿਹਾਸ ਹੈ, ਇਸ ਕਿਸਮ ਦੀਆਂ ਕਮਤਰੀਆਂ ਚੋਂ ਹੀ ਇਹੋ ਜਿਹੇ ਲਫ਼ਜ਼ ਜਾਂ ਇਹੋ ਜਿਹਾ ਪਾਠ ਨਿਕਲਿਆ ਹੋਇਆ ਕਿ ਜੀ ਸਿੱਖ ਰਾਜ ਲੈ ਤਾਂ ਸਕਦੇ ਨੇ, ਕਰ ਨਹੀਂ ਸਕਦੇ। ਫਿਰ ਉਹਨੂੰ ਕਰਨ ਦੇ ਲਈ ਉਹ ਦਲੀਲ ਦੇਣਗੇ, ਦੇਖੋ ਜੀ ਗੁਰਦੁਆਰਿਆਂ 'ਚ ਝਗੜੇ, ਇੱਧਰ ਦੂਜਾ ਤੁਹਾਡੇ ਤੋਂ ਇਹ ਨਹੀਂ ਮੈਨੇਜ ਹੁੰਦੇ ਤੇ ਅੱਗੋਂ ਕੀ। ਸੋ ਇਹ ਸਾਰੀਆਂ ਚੀਜ਼ਾਂ ਇਸੇ ਲਈ ਜਿਹੜੀਆਂ ਨੇ ਉਹ ਫਿਰ ਥਾਂ ਬਣਾਉਂਦੀਆਂ ਚੱਲਦੀਆਂ ਜਾਂਦੀਆਂ ਨੇ ਕਿ ਤੁਹਾਨੂੰ ਲੱਗਦਾ ਵੀ ਤੁਸੀਂ ਕੈਪੇਬਲ ਨਹੀਂ, ਤੁਸੀਂ ਜਿਨ੍ਹਾਂ ਦੇ ਵਸ ਪਏ ਹੋਏ ਉਹ ਤੁਹਾਨੂੰ ਜੁੱਤੀਆਂ ਮਾਰਨ ਜਾਂ ਦੂਜੇ, ਫਿਰ ਤੁਸੀਂ ਉਹਨੂੰ ਵੀ ਇੰਜੋਏ ਕਰਨ ਲੱਗ ਜਾਂਦੇ ਹੋ, ਜਿਹਨੂੰ ਸਟਾਕਹੋਮ ਸਿੰਡਰੋਮ ਕਹਿੰਦੇ ਨੇ, ਜਿਹੜੀ ਇੱਕ ਗੁਲਾਮੀ ਜਿਹੜੀ ਸਿੱਖਾਂ ਨੇ ਕਬੂਲੀ ਹੋਈ ਹੈ ਇੱਕ ਵੱਡੇ ਤਬਕੇ ਨੇ। ਵੀਰ ਇਕਬਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਦੇਖੋ ਅਸੀਂ ਤਾਂ ਨਹੀਂ ਵੈਸੇ ਜੋ ਬਾਈਡਨ ਨੂੰ ਕਿਹਾ ਵੀ ਉਹ ਕੱਲ ਤੁਹਾਡਾ ਪ੍ਰੋਗਰਾਮ, ਸਾਡਾ ਪ੍ਰੋਗਰਾਮ ਦੇਖਿਆ, ਦੇਖ ਲਓ, ਅੱਜ ਕਮੈਂਟ ਕਰਤਾ, ਅੱਜ ਝਾੜਤਾ, ਲੇਕਿਨ ਅੱਜ ਉਹਨੇ ਹਾਲਾਂ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਅਮਰੀਕਾ ਸਰਕਾਰ ਨੂੰ ਜਵਾਬਦੇਹ ਬਣਾ ਰਹੇ ਹਾਂ, ਬਣਾਵਾਂਗੇ ਵੀ, ਔਰ ਸਿੱਖ ਜਥੇਬੰਦੀਆਂ, ਸਿੱਖ ਗੁਰਦੁਆਰੇ ਇਸ ਦੇ ਉੱਤੇ ਕੰਮ ਵੀ ਕਰ ਰਹੇ ਨੇ, ਕਿਉਂਕਿ ਇਹ ਦੋਨੋਂ ਹੀ ਹਕੂਮਤਾਂ ਨੇ, ਅਮਰੀਕਾ ਨੇ ਔਰ ਆਸਟ੍ਰੇਲੀਆ ਨੇ। ਔਰ ਆਸਟ੍ਰੇਲੀਆ ਦਾ ਵੀ ਅਸੀਂ ਜ਼ਿਕਰ ਕਰਾਂਗੇ ਅੱਜ ਦੇ ਪ੍ਰੋਗਰਾਮ ਕਿ ਵੀ ਇਹਨਾਂ ਨੇ ਜਿਵੇਂ ਕਿਡ ਗਲਵ ਦੇ ਨਾਲ ਹੈਂਡਲ ਕੀਤਾ ਇਹ ਸਾਰੀ ਸਿਚੁਏਸ਼ਨ ਨੂੰ, ਇਸ ਨੇ ਸਾਨੂੰ ਨਿਰਾਸ਼ ਕੀਤਾ। ਔਰ ਇਕੱਲਾ ਇਹੀ ਨਹੀਂ ਕਿ ਜੇ ਇਸ ਦੇ ਉੱਤੇ ਕੋਈ ਪ੍ਰੈਸ਼ਰ ਬਿਲਟ ਨਾ ਹੋਇਆ ਤੇ ਫਿਰ ਜਿਵੇਂ ਉਹ ਮਾਈਕ ਟਾਈਸਨ ਦੀ ਮੈਂ ਗੱਲ ਕੱਲ ਸੁਣਾਈ ਸੀ ਕਿ ਬਈ ਪਹਿਲੀ ਵਾਰੀ ਉਹਨੇ ਉਹਦਾ ਕੰਨ ਕੱਟਿਆ ਔਰ ਉਹਨੂੰ ਮਾੜਾ ਮੋਟਾ ਜਿਹਨੂੰ ਕਹਿੰਦੇ ਨੇ ਕਿ ਟੈਪ ਔਨ ਦਾ ਰਿਸਟ ਕਰਕੇ ਛੱਡਤਾ, ਦੂਜੀ ਵਾਰੀ ਉਹਨੇ ਫੇਰ ਕੱਟਿਆ, ਉਹਨੂੰ ਕਿਹਾ ਵੀ ਇਹ ਤੂੰ ਕਿਉਂ ਦੁਬਾਰਾ ਕੀਤਾ? ਕਹਿੰਦਾ ਕਿਉਂਕਿ ਪਹਿਲੀ ਵਾਰੀ ਮੇਰਾ ਤੁਸੀਂ ਕੀ ਕਰ ਲਿਆ ਸੀ, ਆਈ ਗॉट ਅਵੇ ਵਿਦ ਇਟ। ਸੋ ਮਤਲਬ ਇਹ ਹੈ ਵੀ ਹੁਣ ਜਿੱਥੇ ਕਿ, ਔਰ ਜਿਵੇਂ ਅਸੀਂ ਕਿਹਾ ਸੀ ਕਿ ਅਮਰੀਕਾ ਦੇ 4 ਮਹਿਕਮੇ ਇੱਕ ਪਾਸੇ ਨੇ, ਉਹਦੇ 'ਚ ਜਸਟਿਸ ਡਿਪਾਰਟਮੈਂਟ ਹੈ, ਉਸ ਦੇ ਵਿੱਚ CIA ਹੈ, ਉਸ ਦੇ ਵਿੱਚ FBI ਹੈ ਔਰ ਈਵਨ ਹੋਮਲੈਂਡ ਸਿਕਿਉਰਿਟੀ ਹੈ। ਉਹ ਚਾਹੁੰਦੇ ਨੇ ਪ੍ਰੋਸੀਕਿਊਸ਼ਨ ਰਾਹ ਦੇ ਉਸ ਸਮੰਤ ਗੋਇਲ ਦੀ ਵੀ ਔਰ ਵਿਕਰਮ ਯਾਦਵ ਦੀ ਵੀ ਔਰ ਪੋਸੀਬਲ ਹੋਏ ਤਾਂ ਅਜੀਤ ਡੋਭਾਲ ਦੀ ਵੀ ਪ੍ਰੋਪਰਲੀ, ਲੇਕਿਨ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਜਿਹਦੇ 'ਚ ਅਸੀਂ ਕਿਹਾ ਵੀ ਕਿੰਨੀ ਵੱਡੀ ਇਨਫਿਲਟ੍ਰੇਸ਼ਨ ਹੈ ਔਰ ਵੀਕ ਪੈਡਲਿੰਗ ਕਰ ਰਹੇ ਨੇ, ਉਹ ਇਸ ਦੇ ਵਿੱਚ ਰੁਕਾਵਟ ਬਣੇ। ਇਹੀ ਕਾਰਨ ਸੀ ਕਿ ਜੂਨ ਦੀ ਜਦੋਂ ਕਿ ਸੀਲਡ ਇੰਡਾਇਕਟਮੈਂਟ ਹੋਈ ਸੀ, ਜਸਟਿਨ ਟਰੂਡੋ ਨੇ ਤਾਂ 3 ਮਹੀਨੇ ਬਾਅਦ 18 ਸਤੰਬਰ ਨੂੰ ਐਲਾਨ ਕਰ ਦਿੱਤਾ, ਪਰ ਅਮਰੀਕਾ ਨੇ ਨਵੰਬਰ ਤੱਕ ਵੇਟ ਕੀਤਾ ਉਸ ਨੂੰ ਅਨਸੀਲ ਕਰਨ ਲਈ, ਜਿਹੜਾ ਜੱਜ ਨੂੰ ਕਹਿ ਕੇ। ਔਰ G20 ਤੇ ਦੂਸਰਾ, ਔਰ ਲਗਭਗ 10 ਮਹੀਨੇ ਹੁਣ ਬੀਤ ਗਏ ਨੇ, ਮਈ ਮਹੀਨਾ ਆ ਗਿਆ, 11 ਮਹੀਨੇ ਹੀ ਹੋ ਗਏ। ਜੂਨ ਦੇ ਵਿੱਚ ਤਾਂ ਇਹ ਸਾਰੀ ਕਾਰਵਾਈ ਸੀ, ਇਸ ਦੇ ਉੱਤੇ ਕੋਈ ਫਰਦਰ ਕਾਰਵਾਈ ਨਹੀਂ ਹੋਈ। ਹੁਣ ਅੱਜ ਜਿਹੜਾ ਬਿਆਨ ਇਕੱਲਾ ਇਹੀ ਨਹੀਂ ਵੀ ਉੱਥੋਂ ਦੇ ਹਿੰਦੂਤਵੀ ਜਾਂ ਦੂਸਰੇ ਮੀਡੀਆ ਨੂੰ ਮਿਰਚਾਂ ਲੱਗੀਆਂ ਨੇ, ਇੰਟਰਨੈਸ਼ਨਲ ਵੀ ਇਹ ਖਬਰ ਬਣੀ ਹੈ ਔਰ ਸਾਰੇ ਨੈਟਵਰਕਸ ਨੇ ਇਸ ਨੂੰ ਹਾਈਲਾਈਟ ਕੀਤਾ। ਔਰ ਇਹ ਖਬਰ ਹੈ, ਇਸ ਤੋਂ ਪਹਿਲਾਂ ਕਿ ਮੈਂ ਇਹਦੀ ਡੀਟੇਲ 'ਚ ਜਾਵਾਂ ਕਿ ਓਕੇਜ਼ਨ ਕੀ ਹੈ ਔਰ ਕਿਸ ਕੌਂਟੈਕਸਟ ਦੇ ਵਿੱਚ ਇਹ ਜਿਹੜਾ ਇਹ ਕਿਹਾ ਗਿਆ ਬਾਈਡਨ ਵੱਲੋਂ। ਹੁਣ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਹੈ ਉਸ ਦੇ ਲਈ ਪੂਰਾ ਚੋਣ ਪ੍ਰਚਾਰ ਔਰ ਫੰਡ ਰੇਜ਼ਿੰਗ ਵੀ ਹੋ ਰਹੀ ਹੈ। ਟਰੰਪ ਜਿਹੜਾ ਕਿ ਮੇਨ ਵਿਰੋਧੀ ਹੈ ਔਰ ਕੁਝ ਸਟੇਟਾਂ ਜਿਹੜੀਆਂ ਸਵਿੰਗ ਸਟੇਟਸ ਨੇ 8-9 ਅਮਰੀਕਾ ਦੀਆਂ, ਉਹਨਾਂ ਦੇ ਵਿੱਚੋਂ ਲੀਡ ਵੀ ਕਰ ਰਿਹਾ। ਹਾਲਾਂਕਿ ਟਰੰਪ ਦਾ ਆਪਣਾ ਇੱਥੇ ਨਿਊਯਾਰਕ ਦੇ ਵਿੱਚ ਬਿਜ਼ਨਸ ਫਰਾਡ ਦੇ ਥੱਲੇ ਔਰ ਦੂਸਰੇ ਉਹਦੇ ਕੇਸ ਚੱਲ ਰਹੇ ਨੇ ਔਰ ਇੰਟੈਂਸ ਸੀ ਪਿਛਲਾ ਵੀਕ ਉਹਦੇ ਲਈ। ਇੱਥੋਂ ਨਿਕਲਦਿਆਂ ਹੀ ਉਹ ਜਾਰਜੀਆ ਔਰ ਦੂਸਰੀਆਂ ਸਟੇਟਾਂ 'ਚ ਗਿਆ ਔਰ ਬਿਗ ਗੈਦਰਿੰਗਸ ਉਸ ਨੂੰ ਮਿਲ ਰਹੀਆਂ ਨੇ। ਔਰ ਇਸ ਸਭ ਦੇ ਚੱਲਦਿਆਂ ਜਦੋਂ ਇਹ ਚੱਲ ਰਿਹਾ ਹੁੰਦਾ ਹੈ, ਇੱਥੇ ਕੈਂਪੇਨ ਦੇ ਵਿੱਚ ਇਸ਼ੂ ਹੁੰਦੇ ਨੇ ਕਿ ਕਿਹੜੇ ਇਸ਼ੂ ਹਾਈਲਾਈਟ ਹੋਏ।
ਔਰ ਉਸ ਦੇ ਵਿੱਚ ਜਿਹੜਾ ਬੜਾ ਚੋਇਸੈਸਟ ਇਸ਼ੂ ਹੈ ਟਰੰਪ ਦਾ ਉਹ ਇਮੀਗ੍ਰੇਸ਼ਨ ਹੈ, ਇਲੀਗਲ ਇਮੀਗ੍ਰੇਸ਼ਨ। ਜਾਂ ਅਮਰੀਕਾ ਔਰ ਜਦੋਂ ਪਿਛਲੀ ਟਰਮ ਵੇਲੇ ਤਾਂ ਉਹਨੇ ਬਹੁਤ ਨਫ਼ਰਤ ਭਰੇ ਕਾਮੈਂਟ ਜਿਹੜੇ ਨੇ ਉਹ ਮੈਕਸੀਕਨਸ ਬਾਰੇ, ਮੁਸਲਮਾਨਾਂ ਬਾਰੇ ਤਾਂ ਅਗੇਂਸਟ ਬੋਲਦਾ ਹੀ ਹੈ, ਔਰ ਇਹ ਅਪਰਵਾਸੀ ਜਿਹੜੇ ਨੇ ਉਹਨਾਂ ਦੇ ਬਾਰੇ ਕੀਤੇ ਸੀ। ਇਸ ਵਾਰ ਵੀ ਕਿਉਂਕਿ ਬਾਈਡਨ ਪੀਰੀਅਡ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਇਮੀਗ੍ਰੈਂਟ ਇਲੀਗਲ ਲੋਕ ਸਾਊਥ ਅਮਰੀਕਾ ਤੋਂ ਵੀ ਆ ਰਹੇ ਨੇ। ਔਰ ਜਿਹੜੇ ਵੱਡੇ ਮੁਲਕ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਇਲੀਗਲ ਔਰ ਐਂਟਰੀ ਹੋ ਰਹੀ ਆ ਉਹਦੇ ਵਿੱਚ ਪਹਿਲੇ ਦੋ ਦੇ ਵਿੱਚ ਇੰਡੀਆ ਸੈਕੰਡ ਨੰਬਰ ਤੇ ਇੰਡੀਆ। ਔਰ ਲਗਭਗ ਇਸ ਵੇਲੇ 1 ਲੱਖ ਦੇ ਕਰੀਬ ਜਿਹੜੇ ਨੇ ਉਹ ਪਿਛਲੇ ਸਾਲ ਦੇ ਦੌਰਾਨ ਆਏ। ਔਰ ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਬਾਕੀ ਮੁਲਕਾਂ ਚੋਂ ਨੇ, ਚੀਨ ਵਾਲੇ ਵੀ ਹੋਣਗੇ। ਔਰ ਇਹ ਸਾਰੇ ਦੇ ਚੱਲਦੇ ਆ ਹੁਣ ਇਹ ਜਿਹੜਾ ਮਹੀਨਾ ਚੱਲ ਰਿਹਾ ਹੈ, ਇਸ ਮਹੀਨੇ ਨੂੰ ਜਿਹੜਾ ਹੈਰੀਟੇਜ ਮੰਥ ਕਿਹਾ ਹੈਗਾ ਏਸ਼ੀਆਈ ਅਮਰੀਕੀ ਮੂਲ ਨਿਵਾਸੀ ਜਿਹੜੇ ਹਵਾਈਅਨ ਨੇ ਤੇ ਪੈਸੀਫਿਕ ਆਈਲੈਂਡਰਸ ਨੇ। ਹਵਾਈਅਨ ਔਰ ਪੈਸੀਫਿਕ ਆਈਲੈਂਡਰਸ ਦਾ ਵਿਰਾਸਤੀ ਮਹੀਨਾ ਹੈਰੀਟੇਜ ਮੰਥ ਅਮਰੀਕਾ ਦੇ ਵਿੱਚ ਹੁੰਦਾ, ਜਿਵੇਂ ਕੈਨੇਡਾ 'ਚ ਵੀ ਹੈ। ਜਿਵੇਂ ਅਪ੍ਰੈਲ ਦਾ ਮਹੀਨਾ ਕੈਨੇਡਾ ਦੇ ਵਿੱਚ ਸਿੱਖ ਹੈਰੀਟੇਜ ਮੰਥ ਹੈ। ਔਰ ਜਸਟਿਨ ਟਰੂਡੋ ਨੇ ਉਹਨਾਂ ਦੇ ਕਮੈਂਟ ਨੂੰ ਬਹੁਤਿਆਂ ਨੇ ਨੋਟ ਨਹੀਂ ਕੀਤਾ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਜਿਹੜੀ ਲੱਖਾਂ ਸਿੱਖਾਂ ਦੀ ਮੌਜੂਦਗੀ 'ਚ ਖਾਲਿਸਤਾਨ ਦੇ ਝੰਡਿਆਂ 'ਚ ਦਿੱਤੀ। ਉਹਨੇ ਕਿਹਾ ਵੀ ਕੈਨੇਡਾ ਇਜ਼ ਦਾ ਫਸਟ ਕੰਟਰੀ ਇਨ ਦਾ ਵਰਲਡ which has declared month of April as the Sikh Heritage Month। ਸੋ ਇਹ ਭਾਰਤ ਸਰਕਾਰ ਦੇ ਮੂੰਹ ਤੇ ਵੀ ਪੁੱਠੀ ਚਪੇੜ ਸੀ ਕਿ ਭਾਰਤ ਦੇ ਵਿੱਚ ਤਾਂ ਉਹਨੂੰ ਜਿਹੜਾ ਉਹਨਾਂ ਨੇ ਰੈਕਗਨਾਈਜ਼ ਕਿ ਵਿਸਾਖੀ ਦੀ ਛੁੱਟੀ ਵੀ ਨਹੀਂ ਹੁੰਦੀ, ਜਿਹੜੀ ਹੈ ਫੈਡਰਲ ਹੌਲੀਡੇ ਨਹੀਂ ਹੈਗੀ ਉਹਨਾਂ ਦੀ। ਪਰ ਇੱਥੇ ਕੈਨੇਡਾ ਨੇ ਸਾਰਾ ਅਪ੍ਰੈਲ ਦਾ ਮਹੀਨਾ ਜਿਹੜਾ ਹੈ ਉਹ ਸਿੱਖ ਹੈਰੀਟੇਜ ਮੰਥ ਉਹਨੇ ਟਰੂਡੋ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ। ਹੁਣ ਅਮਰੀਕਾ ਦੇ ਵਿੱਚ ਵੀ ਬਲੈਕ ਹਿਸਟਰੀ ਮੰਥ ਹੁੰਦਾ ਹੈ ਔਰ ਇਸੇ ਤਰ੍ਹਾਂ ਅੱਡ-ਅੱਡ ਜਿਹੜੇ ਨੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਇਹ ਜਿਹੜਾ ਉਹਨਾਂ ਦਾ ਹੈਰੀਟੇਜ ਮੰਥ ਸੀ ਏਸ਼ੀਆਈ ਅਮਰੀਕੀ ਮੂਲ ਦੇ ਜਿਹੜੇ ਨੇ ਨੇਟਿਵ ਹਵਾਈਅਨਸ ਔਰ ਪੈਸੀਫਿਕ ਆਈਲੈਂਡਰਸ। ਔਰ ਫੰਡਿੰਗ ਦੇ ਲਈ ਇਹ ਫੰਕਸ਼ਨ ਸੀ ਜਿਹੜਾ ਵਾਸ਼ਿੰਗਟਨ ਸਟੇਟ ਦੇ ਵਿੱਚ। ਇੱਕ ਵਾਸ਼ਿੰਗਟਨ ਡੀਸੀ ਹੈ ਜਿਹੜੀ ਅਮਰੀਕਾ ਦੀ ਕੈਪੀਟਲ ਹੈ, ਇੱਕ ਵਾਸ਼ਿੰਗਟਨ ਸਟੇਟ ਹੈ ਜਿਹਦੀ ਕੈਪੀਟਲ ਜਿਵੇਂ ਸੀਐਟਲ ਹੈ ਔਰ ਵੱਡੀ ਉੱਥੇ ਸਿੱਖ ਕੌਮ ਵੀ ਵਸਦੀ ਹੈ। ਸੋ ਉੱਥੇ ਉਹਨੇ ਐਡਰੈਸ ਕੀਤਾ। ਹੁਣ ਐਡਰੈਸ ਕਰਦਿਆਂ ਜਿਹੜੇ ਉਹਨੇ ਲਫ਼ਜ਼ ਕਹੇ ਉਹ ਐਗਜ਼ੈਕਟਲੀ ਮੈਂ ਦੁਹਰਾਵਾਂਗਾ ਔਰ ਫਿਰ ਮੈਂ ਇਸ ਦੇ ਉੱਤੇ ਆਪਣਾ ਤਬਸਰਾ ਵੀ ਦਿਆਂਗਾ ਕਿ ਉਹਦੇ 'ਚ ਉਹਨਾਂ ਨੇ ਇਹ ਕਿਹਾ, ਅਮਰੀਕੀ ਰਾਸ਼ਟਰਪਤੀ ਨੇ, ਉਹਨੇ ਕਿਹਾ ਭਾਰਤ, ਚੀਨ, ਜਾਪਾਨ ਤੇ ਰੂਸ ਇਹਨਾਂ ਦੇ ਵਿੱਚ ਜ਼ੀਨੋਫੋਬੀਆ ਹੈ। ਬਾਈਡਨ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਲੋਕ ਜ਼ੈਨੋਫੋਬਿਕ ਨੇ। ਹੁਣ ਜ਼ੀਨੋਫੋਬੀਆ ਕੀ ਹੈ, ਇਸ ਦੀਆਂ ਜਿਹੜੀਆਂ ਨੇ, ਕਿਉਂਕਿ ਮੇਰਾ ਹਮੇਸ਼ਾ ਇਹ ਹੁੰਦਾ ਕਿ ਮੈਂ ਆਥੈਂਟਿਕ ਗੱਲ ਕਰਾਂ। ਹਾਲਾਂਕਿ ਸਾਨੂੰ ਸਿੰਪਲੀ ਤਾਂ ਇਹ ਪਤਾ ਹੈ ਕਿ ਜ਼ੀਨੋਫੋਬੀਆ ਹੁੰਦਾ ਹੈ ਜਿਹਦੇ 'ਚ ਤੁਸੀਂ ਹਰ ਵਿਦੇਸ਼ੀ ਨੂੰ ਜਾਂ ਅਨਨੋਨ ਨੂੰ ਜਿਹੜਾ ਤੁਹਾਡੀ ਨਸਲ ਜਾਂ ਤੁਹਾਡੇ ਖਿੱਤੇ ਦਾ ਨਹੀਂ ਹੈ ਉਹਨੂੰ ਤੁਸੀਂ ਨਫ਼ਰਤ ਕਰਦੇ ਹੋ। ਇਹ ਜ਼ੀਨੋਫੋਬੀਆ ਅੰਗਰੇਜ਼ੀ ਦਾ ਹਾਲਾਂਕਿ ਸਪੈਲ XENOBIA ਨਾਲ ਹੁੰਦਾ ਹੈ। ਪਰ ਮੈਂ ਦੋ ਪ੍ਰੋਮੀਨੈਂਟ ਡਿਕਸ਼ਨਰੀਜ਼, ਇੱਕ ਕੈਂਬਰਿਜ ਡਿਕਸ਼ਨਰੀ ਔਰ ਮੈਰੀਅਮ ਵੈਬਸਟਰ ਦੇ ਮੁਤਾਬਕ, ਹੁਣ ਕੈਂਬਰਿਜ ਡਿਕਸ਼ਨਰੀ 'ਚ ਕੀ ਹੈ, ਜ਼ੀਨੋਫੋਬੀਆ ਦਾ ਅਰਥ ਹੈ ਵਿਦੇਸ਼ੀਆਂ, ਉਹਨਾਂ ਦੇ ਰੀਤੀ ਰਿਵਾਜਾਂ, ਉਹਨਾਂ ਦੇ ਧਰਮਾਂ ਆਦਿ ਨੂੰ ਨਾਪਸੰਦ ਕਰਨਾ ਜਾਂ ਉਹਨਾਂ ਤੋਂ ਡਰਨਾ। ਕਿ ਵੀ ਇਕੱਲਾ ਇਹੀ ਨਹੀਂ ਹੈ ਕਿ ਵੀ ਤੁਸੀਂ ਕਿਸੇ ਨੂੰ ਫੀਅਰ 'ਚ ਹੋ ਜਾਂ ਤੁਸੀਂ ਅਦਰ ਵੇ ਰਾਊਂਡ ਹੁੰਦੇ ਹੋ, ਤੁਸੀਂ ਉਹਨਾਂ ਨੂੰ, ਉਹਨਾਂ ਦੇ ਰੀਤੀ ਰਿਵਾਜਾਂ ਨੂੰ ਨਾਪਸੰਦ ਕਰਦੇ ਹੋ, ਉਹਨਾਂ ਦੇ ਧਰਮ ਨੂੰ ਨਾਪਸੰਦ ਕਰਦੇ ਹੋ ਤਾਂ ਉਹਨਾਂ ਤੋਂ ਅਗਿਆਤ ਜਾਂ ਡਰ ਰੱਖਦੇ ਹੋ। ਇਹ ਕੈਂਬਰਿਜ ਡਿਕਸ਼ਨਰੀ ਨੇ ਜ਼ੀਨੋਫੋਬੀਆ ਦਾ ਅਰਥ ਦਿੱਤਾ ਹੈ। ਹੁਣ ਦੂਸਰੇ ਪਾਸੇ ਜਿਹੜਾ ਮਰੀਅਮ ਵੈਬਸਟਰ ਦੇ ਮੁਤਾਬਕ ਜ਼ੀਨੋਫੋਬੀਆ ਦਾ ਮਤਲਬ ਹੈ ਅਜਨਬੀਆਂ ਜਾਂ ਵਿਦੇਸ਼ੀਆਂ ਜਾਂ ਕਿਸੇ ਹੋਰ ਅਜੀਬ ਜਾਂ ਵਿਦੇਸ਼ੀ ਚੀਜ਼ ਤੋਂ ਡਰ ਤੇ ਨਫ਼ਰਤ। ਸੋ ਆਮ ਲਫ਼ਜ਼ਾਂ 'ਚ ਕਹਿਣਾ ਹੋਏ ਕਿ ਵਿਦੇਸ਼ੀ ਲੋਕਾਂ ਨੂੰ ਨਾਪਸੰਦ ਕਰਨਾ, ਇਸ ਨੂੰ ਜ਼ੀਨੋਫੋਬੀਆ ਕਿਹਾ ਜਾਂਦਾ ਹੈ। ਹੁਣ ਇਹ ਆਮ ਸਾਡੇ ਵਿਊਅਰ ਸਮਝ ਜਾਣਗੇ ਕਿ ਜਦੋਂ ਬਾਈਡਨ ਨੇ ਇਹ ਕਿਹਾ ਤੇ ਉਹ ਕੀ ਇਹਨਾਂ 4 ਮੁਲਕਾਂ ਵੱਲ ਇਸ਼ਾਰਾ ਕਰਦੇ। ਫਿਰ ਇਹਦੇ ਨਾਲ ਹੀ ਹੁਣ ਇੱਕ ਪਾਸੇ ਇੰਡੀਆ ਤਾਂ ਬੂਸਟ ਕਰ ਰਿਹਾ ਹੈ ਕਿ ਜੀ ਅਸੀਂ UK ਨੂੰ ਪਿੱਛੇ ਛੱਡਤਾ, ਹੁਣ ਅਸੀਂ 1927 ਤੱਕ 3rd ਇਕੋਨਮੀ ਬਣ ਜਾਵਾਂਗੇ, ਫਿਰ ਅਸੀਂ
ਪਹਿਲੀ ਬਣ ਜਾਵਾਂਗੇ, ਫਿਰ ਅਮਰੀਕਾ ਨੂੰ ਵੀ ਕੁੱਟ ਦਿਆਂਗੇ। ਹੁਣ ਇਹਨਾਂ ਚਾਰਾਂ ਚੋਂ, ਔਰ ਦਿਲਚਸਪ ਗੱਲ ਇਹ ਹੈ ਵੀ ਜਿਹਨਾਂ ਚਾਰਾਂ ਮੁਲਕਾਂ ਦਾ ਨਾਂ ਲਿਆ ਬਾਈਡਨ ਨੇ, ਇਹਨੂੰ ਚੀਨ ਨੂੰ ਪਾਸੇ ਕਰ ਦਿਓ ਤਾਂ ਉਹਦੇ ਚੋਂ 3 ਮੁਲਕ ਉਹ ਨੇ ਜਿਹੜੇ ਉਹਦਾ 2 ਮੁਲਕ ਉਹ ਨੇ ਜਾਪਾਨ ਔਰ ਜਾਪਾਨ ਔਰ ਭਾਰਤ, ਜਿਹੜੇ ਕਿ ਕੁਆਡ ਦਾ ਹਿੱਸਾ ਨੇ। ਹੁਣ ਇੰਡੀਆ ਤਾਂ ਕਲੇਮ ਕਰਦਾ ਹੈ ਕਿ ਜੀ ਸਾਡੀ ਇਕਨੋਮੀ ਬੜੀ ਗਰੋ ਹੋ ਰਹੀ ਹੈ। ਹੁਣ ਬਾਈਡਨ ਇਹ ਕਹਿੰਦਾ ਵੀ ਇਹਨਾਂ ਚਾਰੋਂ ਮੁਲਕਾਂ ਦੀ ਸਟੇਟਮੈਂਟ ਜਦੋਂ ਕੰਟੀਨਿਊ ਹੁੰਦੀ ਹੈ, ਉਹਨੇ ਕਿਹਾ ਵੀ ਚੀਨ ਆਰਥਿਕ ਰੂਪ ਤੇ ਇੰਨਾ ਕਿਉਂ ਪਿਛੜ ਰਿਹਾ ਹੈ, ਜਾਪਾਨ ਨੂੰ ਪਰੇਸ਼ਾਨੀ ਕਿਉਂ ਹੋ ਰਹੀ ਹੈ, ਰੂਸ ਨੂੰ ਕਿਉਂ ਹੈ ਤੇ ਭਾਰਤ ਨੂੰ ਕਿਉਂ ਹੈ। ਹੁਣ ਇਹ ਬਾਈਡਨ ਇਹ ਵੀ ਕਹਿ ਰਿਹਾ ਕਿ ਭਾਰਤ ਦੀ ਆਰਥਿਕਤਾ ਵੀ ਚਰਮਰਾਈ ਹੋਈ ਹੈ, ਉਹਦੇ ਪੱਲੇ ਕੁਛ ਨਹੀਂ ਹੈ, ਕਿਉਂਕਿ ਇਹ ਜ਼ੀਨੋਫੋਬਿਕ ਨੇ। ਇਹ ਜਿਹੜੀ ਬਾਹਰਲੀ ਉਹਨਾਂ ਦੇ ਨਾਲ ਉਹਨਾਂ ਨੂੰ ਨਫ਼ਰਤ ਕਰਦੇ ਨੇ, ਉਹਨਾਂ ਦੇ ਨਾਲ ਵਰਤ ਕੇ ਰਾਜੀ ਨਹੀਂ, ਉਹਨਾਂ ਨੂੰ ਕੋਈ ਜਿਹੜਾ ਉੱਥੇ ਦੇਣ ਦੇਣ, ਉੱਥੋਂ ਇੱਧਰ ਆ ਕੇ ਤਾਂ ਲੱਖ ਭਾਰਤੀ ਇਲੀਗਲ ਇੱਥੇ ਖੜਾ, ਕੋਈ ਬਾਰਡਰਾਂ ਦੇ ਕੋਈ ਵਿੱਚ ਵੜਿਆ ਹੋਇਆ, ਤੇ ਉਧਰ ਉਹਨਾਂ ਨੂੰ ਜਿਹੜਾ ਉਹ ਇੱਥੇ ਆ ਕੇ ਉਹਨਾਂ ਨੂੰ ਕਹਿਣਗੇ ਉਹ ਠੀਕ ਹੋ। ਕਿਹਾ ਸੀ ਕੱਲ ਕਿਸੇ ਨੇ ਕਿ ਵੀ ਮੋਦੀ ਜਿਹੜਾ ਸੀ ਉਹ ਪਹਿਲਾਂ ਕਹਿੰਦਾ ਸੀ ਵੀ ਅਸੀਂ ਮੰਗਲ ਗ੍ਰਹਿ ਤੇ ਪਹੁੰਚ ਗਏ ਆ, ਤੇ ਕਰਤੂਤਾਂ ਐਸੀਆਂ ਕੀਤੀਆਂ ਕਿ ਮੰਗਲ ਸੂਤਰ ਤੇ ਆ ਗਏ ਵੀ ਗ੍ਰਹਿ ਤੋਂ। ਔਰ ਇਹ ਵੀ ਜਿਹੜੀ ਆਰਥਿਕਤਾ ਦਾ ਵੀ ਢੰਡੋਰਾ ਹੈ, ਇਹ ਵੀ ਉਹਨੇ ਭੰਨਿਆ ਬਾਈਡਨ ਨੇ। ਉਹਨਾਂ ਨੇ ਕਿਹਾ ਵੀ ਇਹ ਕਿਉਂ ਪਛੜ ਰਹੇ ਨੇ, ਕਿਉਂ ਪਰੇਸ਼ਾਨੀ ਹੋ ਰਹੀ, ਕਿਉਂਕਿ ਉਹ ਵਿਦੇਸ਼ੀ ਲੋਕਾਂ ਨੂੰ ਨਫ਼ਰਤ ਕਰਦੇ ਨੇ, ਉਹ ਬਾਕੀਆਂ ਨੂੰ, ਮਾਈਗ੍ਰੈਂਟਸ ਨੂੰ, ਜਿਹਦੇ ਲਈ ਅਪਰਵਾਸੀ ਲਫ਼ਜ਼ ਹੈ, ਉਹ ਨਹੀਂ ਚਾਹੁੰਦੇ। ਫਿਰ ਉਹਨੇ ਅਮਰੀਕਾ ਦੀ, ਹੁਣ ਇਹ ਇੱਕ ਪਾਸੇ ਤੋਂ ਡਿਫੈਂਡ ਕਰ ਰਿਹਾ ਹੈ ਆਪਣੇ ਇਸ ਨੂੰ, ਜਿਹੜਾ ਟਰੰਪ ਦਾ ਚਾਰਜ ਹੈ ਕਿ ਵੀ ਇਹ ਇਮੀਗ੍ਰੈਂਟਸ ਨੂੰ ਜਿਹੜਾ ਬਾਈਡਨ ਨੇ ਦਰਵਾਜ਼ੇ ਖੋਲ੍ਹੇ ਹੋਏ ਨੇ ਔਰ ਇਹ ਤਾਂ ਇੱਥੋਂ ਦੇ ਰਿਸੋਰਸ ਲੁੱਟ ਰਹੇ। ਉਹਨੇ ਕਿਹਾ ਵੀ ਅਮਰੀਕਾ ਦੀ ਪ੍ਰੋਗਰੈਸ ਦਾ ਕਾਰਨ ਹੀ ਇਹ ਹੈ ਕਿ ਇੱਥੇ ਅੱਡ-ਅੱਡ ਮੁਲਕਾਂ ਤੋਂ ਲੋਕ ਆਉਂਦੇ ਨੇ, ਉਹਨਾਂ ਦੀਆਂ ਬੈਸਟ ਸਕਿੱਲਸ ਜਿਹੜੀਆਂ ਨੇ ਉਹ ਇਸ ਮੁਲਕ ਦੀ ਇਕੋਨਮੀ ਨੂੰ ਔਰ ਦੂਸਰੇ ਨੂੰ ਜਿਹੜਾ ਉਹ ਅੱਗੇ ਵਧਾਉਣ ਦੇ ਲਈ ਕਰਦੀਆਂ ਨੇ। ਹੁਣ ਇਹ ਜਿਹੜੇ ਮੁਲਕ ਨੇ ਚਾਰੋਂ, ਇਹ ਉਹ ਨੇ ਜਿਹੜੇ ਜ਼ੀਨੋਫੋਬਿਕ ਨੇ, ਜਿਹੜੇ ਨਫ਼ਰਤ ਕਰਦੇ ਨੇ, ਇਸ ਲਈ ਇਹਨਾਂ ਦੀ ਇਕੋਨਮੀ ਜਿਹੜੀ ਹੈ ਜਾਂ ਖੜੀ ਹੋਈ ਹੈ ਤੇ ਜਾਂ ਥੱਲੇ ਨੂੰ ਜਾ ਰਹੀ ਹੈ। ਔਰ ਇਹ ਉਹਨੇ ਨਾਲ ਦੇ ਨਾਲ ਉਹਨੇ ਫੰਡ ਵੀ ਇਕੱਠਾ ਕੀਤਾ ਹੋਏਗਾ। ਹੁਣ ਇਸ ਦੇ ਨਾਲ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਇੱਥੇ, ਜਿਹੜੇ ਕਦੇ 2 ਮਿਲੀਅਨ ਬਣ ਜਾਂਦਾ, 3 ਮਿਲੀਅਨ ਬਣ ਜਾਂਦੇ ਨੇ, ਹੁਣ ਪਤਾ ਨਹੀਂ ਕਦੋਂ 5 ਬਣ ਜਾਣੇ ਨੇ ਕਹਿਣ ਨੂੰ। ਹੁਣ ਉਹਨਾਂ ਨੂੰ ਇਹ ਲੱਗਾ ਕਿ ਵੀ ਹੁਣ ਗੱਲ ਜਿਹੜੀ ਇਹਦੇ 'ਚ ਹੋਰ ਵੀ ਦਿਲਚਸਪ ਹੈ, ਔਰ ਮੈਂ ਕਿਸੇ ਵੀਰ ਦੇ ਨਾਲ ਗੱਲ ਵੀ ਕਰ ਰਿਹਾ ਸੀ, ਮੈਂ ਕਿਹਾ ਵੀ ਇਹ ਚਲੋ ਚੀਨ, ਰੂਸ ਔਰ ਜਾਪਾਨ ਤਾਂ ਨਾਲ ਲੱਗ ਗਏ ਕਿਉਂਕਿ ਉਹਨਾਂ ਦੀਆਂ ਆਪਣੀਆਂ ਸਿਵਲਾਈਜੇਸ਼ਨਲ ਜਿਹੜਾ ਰੈਸਟ੍ਰੇਂਟਸ ਨੇ, ਪਰ ਮੈਂ ਕਿਹਾ ਵੀ ਭਾਰਤ ਤਾਂ ਇਹ ਜੇ ਬੇਸ਼ੱਕ ਜ਼ੀਨੋਫੋਬਿਕ ਟਰਮ ਗ੍ਰੀਕ ਲੈਂਗੁਏਜ ਦੇ ਨਾਲ ਜੁੜੀ ਹੋਈ ਹੈ, ਉਸ ਦਾ ਮਤਲਬ ਇਹੀ ਹੈ ਜੋ ਇਹਨਾਂ ਨੇ ਦੋਨੋਂ ਡਿਕਸ਼ਨਰੀਜ਼ ਨੇ, ਕੈਂਬਰਿਜ ਔਰ ਵੈਬਸਟਰ ਨੇ ਦੱਸਿਆ, ਲੇਕਿਨ ਜੇ ਕਹਿਣਾ ਹੋਏ ਕਿ ਭਾਰਤ ਤਾਂ ਪਿਓ ਹੈ ਜ਼ੀਨੋਫੋਬੀਆ ਦਾ। ਹੁਣ ਤੁਸੀਂ ਪਿੱਛੇ ਮੁੜ ਜਾਓ, ਪਹਿਲੀ ਗੱਲ ਤਾਂ ਭਾਰਤ ਵਰਣ ਆਸ਼ਰਮ, ਜਿਹੜਾ ਵਰਸਟ ਕਾਈਂਡ ਆਫ ਰੇਸਿਜ਼ਮ ਹੈ, ਉੱਥੋਂ ਸ਼ੁਰੂ ਹੁੰਦਾ ਹੈ। ਬਾਕੀਆਂ ਦੇ ਵਿੱਚ ਤਾਂ ਕੋਈ ਸੋਸ਼ਲ ਹੋਏਗਾ ਜਾਂ ਕੋਈ ਅਦਰਵਾਈਜ਼ ਇਕਨੋਮਿਕਲ ਰੀਜ਼ਨਸ ਕਰਕੇ ਗੁਲਾਮੀ ਔਰ ਦੂਸਰੀ ਹੋਏਗੀ, ਕੋਈ ਧਰਮ ਤਾਂ ਨਹੀਂ ਹੈ। ਇਹਨਾਂ ਦੇ ਤਾਂ ਧਰਮ ਦਾ ਹਿੱਸਾ ਹੈ ਵਰਣ ਆਸ਼ਰਮ, ਜਿਹਦੇ 'ਚ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਔਰ ਕਿਵੇਂ ਹਕੂਕ ਹੋਏ ਨੇ। ਮੈਂ ਉਹਦੇ 'ਤੇ ਜ਼ਿਆਦਾ ਗੱਲ ਨਹੀਂ ਕਰਾਂਗਾ ਕਿਉਂਕਿ ਉਹਦੇ 'ਤੇ ਅਸੀਂ ਗੱਲ ਅਕਸਰ ਕਰਦੇ ਰਹਿੰਦੇ। ਹੁਣ ਗੱਲ ਅਸੀਂ ਜ਼ੀਨੋਫੋਬੀਆ ਦੀ ਕਰਾਂਗੇ। ਹੁਣ ਬ੍ਰਾਹਮਣਾਂ ਨੇ ਇਹ ਪ੍ਰਚਾਰਿਆ ਕਿ ਵੀ ਆਹ ਜਿਹੜਾ ਸਾਡਾ ਖਿੱਤਾ ਹੈ, ਭੂਖੰਡ ਹੈ, ਇਹ ਦੇਵ ਭੂਮੀ ਹੈ, ਦੇਵਤਿਆਂ ਦੀ ਭੂਮੀ ਹੈ, ਆਰਿਆਵਰਤ ਹੈ, ਔਰ ਇਸ ਤੋਂ ਜੇ ਕੋਈ ਬਾਹਰ ਜਾਏਗਾ ਤੇ ਉਹ ਮਲੇਸ਼ ਭੂਮੀ ਤੇ ਜਾਏਗਾ, ਉਹ ਮਲੇਸ਼ ਹੋ ਜਾਏਗਾ। ਹੁਣ ਇਹ ਕਿਉਂ ਹੈ ਜ਼ੀਨੋਫੋਬੀਆ? ਜਾਂ ਜਿਹੜੇ ਲੋਕ ਈਵਨ ਇੱਥੇ ਆ ਕੇ ਵੀ ਇਹ ਭਾਰਤੀ ਮੂਲ ਦੇ ਬ੍ਰਾਹਮਣ ਔਰ ਕਸ਼ਤਰੀ ਔਰ ਹਾਈ ਕਾਸਟ ਜਿਹੜੇ ਇੱਥੇ ਸਿਲੀਕਨ ਵੈਲੀ 'ਚ IT ਸੈਕਟਰ ਨੂੰ ਹੈੱਡ ਕਰਦੇ ਨੇ, ਵੱਡੇ ਵੱਡੇ ਵਪਾਰੀ ਨੇ, ਜਾਂ ਇੱਥੇ ਜੇ ਦਲਿਤ ਭਾਈਚਾਰੇ ਨੇ UK ਦੇ ਵਿੱਚ ਜਾਂ ਅਮਰੀਕਾ 'ਚ, ਉਹਨਾਂ ਨੇ ਜਾਂ ਜਿਵੇਂ ਵਾਸ਼ਿੰਗਟਨ ਸਟੇਟ ਦੇ ਵਿੱਚ ਅਮਰੀਕਾ ਦੀ, ਜਿੱਥੇ ਖਲੋ ਕੇ ਬੋਲ ਰਿਹਾ, ਉਹ ਸਟੇਟ ਹੈ ਜਿਹਨੇ ਇਸ ਬਿੱਲ ਨੂੰ ਜਿਹੜਾ ਉਹ ਮੰਨਿਆ ਹੋਇਆ ਕਿ ਭਾਈ ਇਹ ਜਿਹੜਾ ਦਲਿਤ ਦੇ ਖਿਲਾਫ ਜਿਹੜਾ ਵਰਤਾਰਾ, ਕਾਸਟ ਸਿਸਟਮ ਜਿਹੜਾ ਇਹ ਰੇਸਿਜ਼ਮ ਵਾਂਗ ਹੀ ਡਿਸਕ੍ਰਿਮੀਨੇਟਰੀ ਹੈ। ਹੁਣ ਇਸ ਸਾਰੇ ਦਾ ਪਿਛੋਕੜ ਇਹ ਹੈ ਵੀ ਉਹਨਾਂ ਨੇ ਇੱਕ ਤਾਂ ਵਿਦਨ ਵੀ ਆਪਣੇ ਜਿਹੜੇ ਹਿਊਮਨ ਬੀਇੰਗ ਸੀ ਉਹ ਤਾਂ ਸ਼ੂਦਰ ਬਣਾ ਕੇ ਇੱਕ ਵੱਡਾ ਹਿੱਸਾ ਤੁਸੀਂ ਜਿਹੜਾ ਉਹਨਾਂ ਨੂੰ ਪਾਸੇ ਕਰ ਦਿੰਦੇ ਹੋ। ਉਹਨਾਂ ਤੋਂ ਸਾਰੇ ਹਕੂਕ ਖੋਹ ਲਏ। 3000 ਸਾਲ
4% ਬਾਹਮਣਾਂ ਨੇ 100% ਐਜੂਕੇਸ਼ਨ ਦੇ ਉੱਤੇ ਰਿਜ਼ਰਵੇਸ਼ਨ ਰੱਖੀ, ਬਿਲਕੁਲ ਕਿਸੇ ਹੋਰ ਨੂੰ ਪੜ੍ਹਨ ਦਾ ਹੱਕ ਹੀ ਨਹੀਂ ਹੈ। ਦਲਿਤ ਜਾਂ OBC ਤੇ BC ਤੇ ਦੂਜੇ ਤੇ ਅੱਜ ਬਣੇ ਨੇ ਔਰਤਾਂ, 50% ਦੀ ਔਰਤਾਂ ਤੁਸੀਂ ਸ਼ੂਦਰ ਬਣਾ ਦਿੱਤੀਆਂ। ਲੇਕਿਨ ਇਸ ਤੋਂ ਵੀ ਖਤਰਨਾਕ ਇਹ ਸੀ ਕਿ ਵੀ ਆਪਣੇ ਉਸ ਆਰੀਆ ਵਰਤ ਦੇ ਵਿੱਚ ਕਿਸੇ ਨੂੰ ਵੜਨ ਵੀ ਨਹੀਂ ਦਿੱਤਾ। ਔਰ ਜੇ ਤੁਸੀਂ ਜਿਨ੍ਹਾਂ ਨੇ ਐਲ ਬੈਰੂਨੀ ਜਾਂ ਦੂਜੇ ਜਿਨ੍ਹਾਂ ਨੇ ਉਸ ਬਾਰੇ 1000 ਸਾਲ ਪਹਿਲਾਂ ਜਾਂ ਦੂਜਾ ਲਿਖਿਆ, ਤੁਸੀਂ ਉੱਥੇ ਦੇਖੋ ਸਭ ਤੋਂ ਜ਼ਿਆਦਾ ਡਿਫਿਕਲਟੀ ਉਹਨਾਂ ਨੂੰ ਬਾਹਮਣਾਂ ਨਾਲ ਡੀਲ ਕਰਨ 'ਚ ਆਉਂਦੀ ਸੀ। ਬਾਹਮਣ ਖੁੱਲ੍ਹਦੇ ਹੀ ਨਹੀਂ ਸੀ, ਉਹ ਤਾਂ ਮਲੇਛ ਸਮਝ ਕੇ ਹੀ ਜਿਹੜਾ ਅਵਰਣ ਇਹਨਾਂ ਨੂੰ ਕਹਿੰਦੇ ਸੀਗੇ, ਇਹ ਤਾਂ ਵਰਣ ਤੋਂ ਬਾਹਰ ਨੇ। ਫਿਰ ਗੱਲ ਇਕੱਲੀ ਇਹ ਨਹੀਂ ਸੀ ਕਿ ਵੀ ਉਹਨਾਂ ਨੂੰ ਬਾਹਰਲਿਆਂ ਨੂੰ ਕਿਵੇਂ ਉਹ ਬਿਲਕੁਲ ਅਛੂਤ, ਇਹੀ ਹਾਲ ਮੁਸਲਮਾਨਾਂ ਨਾਲ ਕੀਤਾ। ਜਦੋਂ 1400 ਸਾਲ ਇਸਲਾਮ ਆਲਮੋਸਟ ਉਸੇ ਇੱਕ ਪੀਰੀਅਡ ਦੇ ਵਿੱਚ ਵਿਦਿਨ 60-70 ਈਅਰਸ ਸਬ ਕੰਟੀਨੈਂਟ 'ਚ ਆ ਜਾਂਦਾ। ਬਾਹਮਣਾਂ ਨੇ ਮਲੇਛ ਲਾਣ ਦਿੱਤਾ, ਉਹਨਾਂ ਦੇ ਹੱਥ ਦਾ ਛੋਇਆ ਪਾਣੀ ਨਹੀਂ ਪੀਣਾ, ਦੂਜਾ ਨਹੀਂ ਕਰਨਾ, ਉਹਨਾਂ ਨੂੰ ਮਲੇਛ ਲਾਣ ਦਿੱਤਾ। ਪਰ ਆਪਣੇ ਖੰਡ ਦੇ ਲੋਕਾਂ ਨੂੰ ਵੀ ਜਿਹੜੇ ਉੱਥੋਂ ਦੇ ਜੰਮਪਲ ਸੀ, ਕਿਉਂਕਿ ਬਾਹਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ ਕਿ ਇਹ ਜਿਹੜੇ ਆਈਡੀਆਜ਼ ਹੁੰਦੇ ਨੇ, ਵਿਚਾਰ ਹੁੰਦੇ ਨੇ, ਇਹਨਾਂ ਦਾ ਇਫੈਕਟ ਵੀ ਸਿਨਰਜੈਸਿਕ ਹੁੰਦਾ। ਤੁਸੀਂ ਇੱਕ ਵੀ ਬਾਹਰ ਜਾਣਗੇ, ਬਾਹਰਲੀ ਫਰੀडम ਦੀ ਔਰ ਦੂਸਰੀ ਆਵਾਜ਼ ਦੇਖਣਗੇ। ਅਸੀਂ ਜਿਹੜਾ ਇਹ ਰਿਪਰੈਸਿਵ ਵਰਣ ਆਸ਼ਰਮ ਔਰ ਦੂਜੇ ਦੇ ਥੱਲੇ ਇਹਨਾਂ ਨੂੰ ਦਬਲਿਆ ਹੋਇਆ, ਇਹ ਤੇ ਆ ਕੇ ਰਿਵੋਲਟ ਕਰਨਗੇ, ਵਿਰੋਧ ਕਰਨਗੇ। ਔਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਆਰੀਆ, ਇਹੀ ਦੇਵ ਭੂਮੀ ਹੈ, ਇਹ ਆਰੀਆ ਵਰਤ ਹੈ, ਜਿਹੜਾ ਇਸ ਤੋਂ ਬਾਹਰ ਜਾਏਗਾ ਉਹ ਆਊਟਕਾਸਟ। ਔਰ ਇਹ ਆਊਟਕਾਸਟ ਦਾ ਕੰਮ ਇਹ ਨਹੀਂ ਹੈ ਕਿ ਕੋਈ 1000 ਸਾਲ ਪਹਿਲਾਂ ਸੀ, ਈਵਨ 19ਵੀਂ ਸਦੀ ਤੱਕ ਵੀ ਰਿਹਾ। ਗਾਂਧੀ ਔਰ ਦੂਸਰੇ ਦੇ ਪੀਰੀਅਡ 'ਚ ਵੀ ਇਹ ਜਿਹੜਾ ਉਹਨਾਂ ਨੂੰ ਆ ਕੇ ਜਦੋਂ ਫਿਰ ਉਹ ਬਾਹਰੋਂ ਕੋਈ ਆਉਂਦਾ ਸੀ, ਉਹਦਾ ਪੂਰਾ ਸ਼ੁੱਧੀਕਰਨ ਕਰਦੇ ਸੀ ਕਿ ਬਾਹਰੋਂ ਜਿਹੜਾ ਉਹ ਮਲੇਛ ਹੋ, ਕੁਛ ਨੂੰ ਤਾਂ ਉਹਨਾਂ ਨੇ ਕਦੇ ਉਹਦਾ ਹਿੱਸਾ ਬਣਾਇਆ ਹੀ ਨਹੀਂ, ਆਪਣੇ ਸਿਸਟਮ 'ਚੋਂ ਹੀ ਬਾਹਰ ਕੱਢ ਦਿੰਦੇ ਸੀ। ਸੋ ਜਦੋਂ ਅਸੀਂ ਪ੍ਰੈਜ਼ੀਡੈਂਟ ਬਾਈਡਨ ਨੂੰ ਕਹਿ ਰਹੇ ਹਾਂ ਕਿ ਵੀ ਇਕੱਲਾ ਤੁਸੀਂ ਚਲੋ ਚੀਨ, ਰੂਸ, ਫਲਾਣਾ ਵੀ ਤੁਸੀਂ ਨਾਲ ਜੋੜ ਲਿਆ, ਆਪਣੇ ਜ਼ਰਾ ਰਿਸਰਚਰਸ ਨੂੰ ਲਾਓ ਵਾਈਟ ਹਾਊਸ ਦੇ ਔਰ ਉਹਨਾਂ ਨੂੰ ਕਹੋ ਜੀ ਇਹ ਜ਼ੀਨੋਫੋਬੀਆ ਦਾ ਪਿਓ ਕੌਣ ਹੈ ਔਰ ਕਿਵੇਂ ਇਸ ਸਿਸਟਮ ਨੇ ਇਸ ਨਫ਼ਰਤ ਨੂੰ ਫੈਲਾਇਆ। ਇੱਥੋਂ ਜਾਣ ਵਾਲਿਆਂ ਨੂੰ ਉਹ ਬਿਲਕੁਲ ਜਿਹੜਾ ਉਸ ਖਿੱਤੇ 'ਚੋਂ ਨਿਕਲਦੇ ਸੀ ਉਹਨਾਂ ਨੂੰ। ਔਰ ਅਸੀਂ ਬਹੁਤ ਵਾਰ ਜੇ ਬੁੱਧ ਦੀ ਗੱਲ ਕਰੀਏ, ਹਾਲਾਂਕਿ ਬੁੱਧਿਜ਼ਮ 2000 ਸਾਲ ਤੋਂ ਵੀ ਜੀਸਸ ਤੋਂ ਪਹਿਲਾਂ ਆਲਮੋਸਟ 2500 ਸਾਲ ਪਹਿਲਾਂ। ਹੁਣ ਜੇ ਬੁੱਧ ਨੇ ਵੀ ਟਰੈਵਲ ਕੀਤਾ ਤੇ ਉਸੇ ਖੰਡ 'ਚ ਹੀ ਕੀਤਾ ਜਿਹੜਾ ਭਾਰਤ ਦਾ ਭੂਖੰਡ ਸੀ। ਬੁੱਧ ਜਿਹੜਾ ਕੋਈ ਮਿਡਲ ਈਸਟ 'ਚ ਨਹੀਂ ਆਇਆ, ਜਾਂ ਉਹਨਾਂ ਨੇ ਕੋਈ ਅਫਗਾਨਿਸਤਾਨ ਜਾਂ ਦੂਜਾ ਜਾ ਕੇ ਉਸ ਦਾ ਟ੍ਰਿਪ ਨਹੀਂ ਲਾਇਆ। ਪਰ ਮੈਂ ਬਹੁਤ ਵਾਰੀ ਦੇਖਦਾ ਵੀ ਅਸੀਂ ਸਿੱਖ ਧਰਮ ਦੇ ਕੁਛ ਆਸਪੈਕਟਸ ਨੂੰ ਜਿਹੜਾ ਬਿਲਕੁਲ ਕਦੇ ਦੇਖਣ ਦਾ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਅੱਜ ਸਿੱਖ ਗਲੋਬਲੀ ਬੈਠ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਅਸੀਂ ਮਿਡਲ ਈਸਟ ਦੀ ਸੁਸਾਇਟੀ 'ਚ ਹੋਈਏ, ਅਫਰੀਕਾ ਦੀ ਸੁਸਾਇਟੀ 'ਚ ਹੋਈਏ, ਯੂਰਪ 'ਚ ਹੋਈਏ, ਨਾਰਥ ਅਮਰੀਕਾ 'ਚ ਹੋਈਏ, ਸਾਊਥ ਅਮਰੀਕਾ 'ਚ ਹੋਇਆ, ਕੱਲ੍ਹ 'ਚ ਚੰਦਰਮਾ ਵੀ ਜਾਣਾ ਹੋਇਆ ਅਸੀਂ ਆਪਣਾ, ਉੱਥੇ ਜਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਕਰਕੇ ਸਭ ਨੂੰ ਵੈਲਕਮ ਕਰਾਂਗੇ। ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਵੀ ਜਿਹੜੇ ਲੰਗਰ ਛਕਾਉਣ ਦਾ ਪ੍ਰਬੰਧ ਹੋਏਗਾ। ਉਹਦਾ ਇੱਕ ਮੂਲ ਰੀਜ਼ਨ ਹੈ, ਜਦੋਂ ਅਸੀਂ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਉਹ ਪੈਗੰਬਰ ਨੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਲਗਭਗ 70 ਸਾਲ ਦੀ ਜਿਹੜੀ ਸਰੀਰਕ, ਅਦਰਵਾਈਜ਼ ਤਾਂ ਰੂਹਾਨੀ ਜਿਹੜੇ ਨੇ ਉਹ ਤਾਂ ਅਕਾਲ ਪੁਰਖ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਉਹਨਾਂ ਦਾ ਸਾਥੀ ਰਬਾਬੀ ਹੈ ਭਾਈ ਮਰਦਾਨਾ, ਉਹ ਜਿਹੜਾ ਡੂਮ ਹੈ, ਬ੍ਰਾਹਮਣ ਨੇ ਸ਼ੂਦਰ ਬਣਾਇਆ ਹੋਇਆ, ਮੁਸਲਮਾਨ ਪਿਛੋਕੜ ਵੀ ਹੈ, ਜਿਹਦੇ ਹੱਥ ਦਾ ਛੋਇਆ ਪਾਣੀ ਨਹੀਂ ਕੋ ਪੀਂਦਾ, ਉਹ ਬਾਬੇ ਦਾ ਸਾਥੀ ਹੈ। ਔਰ ਬਾਬਾ ਉਹ ਸਾਰੇ ਭੂਖੰਡ 'ਚੋਂ ਨਿਕਲ ਕੇ ਸ੍ਰੀਲੰਕਾ ਤੋਂ, ਨੈਨਕਿੰਗ, ਨੇਪਾਲ ਤੋਂ ਬਗਦਾਦ ਤੱਕ ਪਹੁੰਚ ਜਾਂਦੇ ਨੇ। ਫਿਰ ਅਸੀਂ ਇੱਧਰ ਅਫਗਾਨਿਸਤਾਨ, ਜਲਾਲਾਬਾਦ, ਬਾਕੂ, ਅਜ਼ਰਬਾਈਜਾਨ। ਸੋ ਬਾਬੇ ਨੇ ਤਾਂ ਬ੍ਰਾਹਮਣਵਾਦ ਇਹੀ ਨਹੀਂ ਇਕੱਲਾ, ਸਾਡਾ ਤਾਂ ਜਨੇਊ ਤੇ ਹੀ ਅਸੀਂ ਰੋਕ ਦਿੰਦੇ ਨਾ। ਜੇ ਪੰਡਤ ਦਾ ਹੱਥ ਫੜ ਲਿਆ, ਉਹਨੇ ਕਿਹਾ ਮੈਂ ਨਹੀਂ ਜਨੇਊ ਪਾਉਣਾ, ਤੇ ਚੈਲੰਜ ਹੋ ਗਿਆ। ਠੀਕ ਹੈ, ਸ਼ੁਰੂਆਤ ਉੱਥੋਂ ਹੋਈ, ਪਰ ਹਰ ਉਸ ਚੀਜ਼ ਨੂੰ ਤੋੜਿਆ। ਔਰ ਇਹੀ ਉਹਨਾਂ ਨੇ, ਜੇ ਅੱਜ ਸਿੱਖ ਦੁਨੀਆ ਦੇ ਹਰ ਕੋਨੇ 'ਚ ਪਹੁੰਚ ਗਏ ਤੇ ਬਹੁਤ ਵਾਰੀ, ਹਾਲਾਂਕਿ ਉਹ ਸਾਖੀ ਕਿੰਨੇ ਪੰਜਾਬ ਦੇ ਪਿੰਡ ਹੋਣਗੇ ਜਿਹੜੇ ਕਹਿਣਗੇ ਜੀ ਸਾਡੇ ਪਿੰਡ 'ਚ ਵਾਪਰਿਆ ਕਿ ਬਾਬੇ ਨੇ ਉਜੜ ਜਾਓ ਦਾ ਵਰ ਸਾਨੂੰ ਦਿੱਤਾ। ਉਦੋਂ ਤਾਂ ਵਸਦੇ ਰਹੋ ਹੀ ਵਰ 'ਚ ਗਿਣਿਆ ਜਾਂਦਾ ਸੀ, ਉਜੜ ਜਾਓ ਤਾਂ ਸਰਾਫ ਹੀ ਗਿਣਿਆ ਜਾਂਦਾ ਹੋਣਾ। ਪਰ ਮੈਨੂੰ ਬਹੁਤ ਵਾਰੀ ਹੁੰਦਾ ਵੀ ਇਹ ਬਾਬੇ ਨੇ ਉਸ ਪੰਜਾਬ ਦੇ ਖਿੱਤੇ ਵੱਲ ਜਿਹੜਾ ਉਸ 'ਤੇ ਖਲੋ ਕੇ ਆਪਣੀ ਉਮਤ ਨੂੰ ਹੀ ਕਿਹਾ ਵੀ ਉਜੜ ਜਾਓ, ਕਿ ਭਾਈ ਜਿੱਥੇ ਤੁਸੀਂ ਜਾਓਗੇ ਉੱਥੇ ਖੁਸ਼ਬੂ,
ਜਿਹੜੀ ਚੰਗੇ ਗੁਣਾਂ ਦੀ ਗੁਣਾਂ ਹੈ, ਦੀ ਹੈ। ਇਨਸਾਨੀਅਤ ਦੇ ਪਿਆਰ ਦੀ ਹੈ, ਜ਼ੁਲਮ ਨੂੰ ਵੰਗਾਰਨ ਦੀ ਹੈ, ਉਹ ਉੱਥੇ ਹਰ ਥਾਂ ਪਹੁੰਚੇਗੀ ਔਰ ਅੱਜ ਪਹੁੰਚੀ ਹੋਈ ਹੈ। ਪਹੁੰਚੀ ਹੋਈ ਹੈ। ਉਹ ਕੋਵਿਡ ਹੋਏ ਔਰ ਦੂਸਰੇ ਮੌਕੇ ਹੋਣ, ਦੁਨੀਆ ਨੇ ਦੇਖਿਆ। ਔਰ ਅੱਜ ਜੇ ਖਾਲਸੇ ਦਾ ਜਮਾਲ ਔਰ ਜਲਾਲ ਹਰ ਥਾਂ ਗੁਰੂ ਦੀ ਕਲਾ ਦੇ ਨਾਲ ਹੈ, ਤੇ ਇਹ ਬਾਬੇ ਨਾਨਕ ਦਾ ਕ੍ਰਿਸ਼ਮਾ ਹੈ, ਜਿਹੜਾ ਉਹਨਾਂ ਨੇ ਕ੍ਰਿਸ਼ਮਈ ਇਨਸਾਨ ਪੈਦਾ ਕੀਤੇ, ਜਿਨ੍ਹਾਂ ਦੇ ਅੰਦਰ ਕ੍ਰਿਸ਼ਮਾ ਹੈ। ਔਰ ਉਹ ਕ੍ਰਿਸ਼ਮਾ ਇਨਸਾਨੀਅਤ ਦੇ ਲਈ, ਹੱਕ ਸੱਚ ਇਨਸਾਫ ਦੇ ਲਈ ਖਲੋਣਾ ਹੈ। ਔਰ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਬਾਈਡਨ ਅੱਜ ਜ਼ੀਨੋਫੋਬਿਕ ਕਹਿ ਰਹੇ ਨੇ, ਇਹ ਇਹਨਾਂ ਨੇ ਹੀ ਉਹ ਦਿੱਤਾ ਹੋਇਆ ਹੈ। ਅੱਜ ਵੀ ਇਹਨਾਂ ਦੇ ਮਾਈਂਡ ਸੈਟ 'ਚ ਜਿਹੜੇ ਇੱਥੇ ਆ ਕੇ 2 ਮਿਲੀਅਨ ਬਹਿ ਜਾਣ ਜਾਂ ਦੂਜੇ ਬਹਿ ਜਾਣ, ਐਵੇਂ ਨਹੀਂ, ਇਹਨਾਂ ਦੇ ਕੋਲ ਨਫ਼ਰਤ ਤੋਂ ਬਿਨਾਂ ਕੁਛ ਨਹੀਂ ਹੈ। ਔਰ ਇਹ ਜਿਸ ਲੈਵਲ ਦੀ ਨਫ਼ਰਤ ਇਹ ਉੱਥੇ ਫੈਲਾ ਰਹੇ ਨੇ, ਇੱਥੇ ਵੀ ਜੇ ਉਹ ਫਲਸਤੀਨੀਆਂ ਦਾ ਇਸ਼ੂ ਵੀ ਹੈ, ਕਿਸ ਐਂਗਲ ਦੇ ਵਿੱਚ ਕਿਹਨਾਂ ਦੇ ਨਾਲ ਇਹਨਾਂ ਦੀ ਸਾਂਝ ਭਿਆਲੀ ਹੈ ਕਿ ਜਿਹਦੇ ਥੱਲੇ ਇਹ ਉਸ ਨਫ਼ਰਤ ਨੂੰ ਫੈਲਾ ਰਹੇ ਨੇ। ਸੋ ਪ੍ਰੈਜ਼ੀਡੈਂਟ ਬਾਈਡਨ ਨੂੰ ਜਿੱਥੇ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ 2 ਨੁਕਤੇ ਕਲੀਅਰ ਕੀਤੇ ਵੀ ਇਹਨਾਂ ਦੀ ਇਕੋਨਮੀ ਕੋਈ ਨਹੀਂ ਹੈ, ਇਹ ਥੱਲੇ ਨੂੰ ਜਾ ਰਹੇ ਨੇ, ਅਮਰੀਕਾ ਨਹੀਂ ਜਾਣਾ ਉੱਪਰ ਨੂੰ, ਕਿਉਂਕਿ ਜ਼ੀਨੋਫੋਬੀਆ ਹੈ। ਉੱਥੇ ਨਾਲ ਦੀ ਨਾਲ ਜਿਹੜਾ ਹੈ ਉਹਨਾਂ ਦੀ ਇਹ ਸਾਰੀ ਸੋਚ ਔਰ ਇਹਦੇ ਉੱਤੇ ਜੇ ਬਾਈਡਨ ਖੁਦ ਵੀ ਥੋੜੀ ਮਿਹਨਤ ਕਰਨ, ਉਹ ਜਿਹੜੀਆਂ ਮੋਦੀ ਦੀਆਂ ਦਿੱਤੀਆਂ ਗਿਫਟ ਸੀ, ਉਹਦੀ ਘਰ ਵਾਲੀ ਨੂੰ ਪਤਾ ਨਹੀਂ ਹੀਰੇ ਵਾਲੀ ਮੁੰਦਰੀ ਜਾਂ ਜੋ ਵੀ ਟੈਸਟ ਕਰਾਓ, ਪੱਥਰ ਹੀ ਨਿਕਲਣਾ। ਇਹ ਝੂਠ ਔਰ ਫਰਾਡ ਜਿਹੜਾ ਹੈ। ਔਰ ਆਪਣੇ ਰਿਸਰਚਰ ਲਾਓ ਔਰ ਸਮਝੋ ਕਿ ਬ੍ਰਾਹਮਣਿਜ਼ਮ ਕੀ ਹੈ, ਬ੍ਰਾਹਮਣਵਾਦ ਕੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।